ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਨਜ਼ਰ ਮਾਰੀਦੀ ਹੈ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਉਹ ਆਪਣੇ ਸ਼ੋਬੇ ਦੇ ਨਾਲ ਹੀ ਸੰਬੰਧਿਤ ਹੈ। ਸਹਾਫੀ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਤੁਹਾਡੇ ਲਈ ਆਉਂਦਾ ਹੈ। ਜਿਨ੍ਹਾਂ ਲੋਕਾਂ ਨੇ ਵੱਖ-ਵੱਖ ਧਰਨੇ ਕਵਰ ਕਰਨੇ ਹੋਣ, ਜਿਨ੍ਹਾਂ ਲੋਕਾਂ ਨੇ ਆਮ ਲੋਕਾਂ ਦੀ ਗੱਲ ਸਰਕਾਰੀ ਦਰਬਾਰੇ ਪਹੁੰਚਾਉਣੀ ਹੋਵੇ, ਜਦੋਂ ਉਹਨਾਂ ਨੂੰ ਤੱਪੜ ਵਿਛਾ ਕੇ ਬੈਠਣਾ ਪੈ ਜਾਵੇ, ਪੁਤਲੇ ਸਾੜਨੇ ਪੈ ਜਾਣ, ਤਾਂ ਫਿਰ ਇਹਨੂੰ ਕਿਵੇਂ ਸਮਝੀਏ ਜੀ? ਕਿਉਂਕਿ ਗਿੱਦੜਬਾਹੇ 'ਚ ਅੱਜ ਕਹਿੰਦੇ ਪੱਤਰਕਾਰਾਂ ਦਾ ਇਕੱਠ ਹੋਇਆ। ਬਿਲਕੁਲ ਗੱਲ ਤੁਹਾਡੀ ਦਰੁਸਤ ਆ ਕਿ ਕਿਸੇ ਵੀ ਪੱਤਰਕਾਰ ਵਾਸਤੇ ਮੇਰੇ ਖਿਆਲ ਦੇ ਨਾਲ ਜਦੋਂ ਆਪਦੇ ਲਈ ਪ੍ਰੋਟੈਸਟ ਕਰਦਾ ਹੈ ਤਾਂ ਉਹ ਮੁਸ਼ਕਲ ਘੜੀ ਹੁੰਦੀ ਹੈ। ਪੱਤਰਕਾਰ ਦਾ ਕੰਮ ਹੈ ਕਿ ਉਹ ਰਿਪੋਰਟਿੰਗ ਕਰੇ, ਆਜ਼ਾਦਾਨਾ ਢੰਗ ਦੇ ਨਾਲ ਕਰੇ। ਹਾਂ, ਮੈਂ ਖੁਦ ਇਸ ਗੱਲ ਤੇ ਖਾਸ ਧਿਆਨ ਦਿੰਦਾ ਤੇ ਖਾਸ ਤੌਰ ਤੇ ਮੈਂ ਇਸ ਗੱਲ ਦੀ ਆਲੋਚਨਾ ਵੀ ਕਰਦਾ ਰਹਿੰਦਾ ਕਿ ਪੱਤਰਕਾਰ ਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ, ਨਾ ਕਿ ਉਸਨੂੰ ਜੋ ਪਸੰਦ ਹੈ, ਜੋ ਨਾ ਪਸੰਦ ਹੈ, ਜਾਂ ਉਹਦੀ ਆਪਣੀ ਪਰਸਨਲ ਜੱਜਮੈਂਟ ਹੈ, ਉਹਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਸਿਰਫ ਤੇ ਸਿਰਫ ਸੂਚਨਾ ਤੇ ਉਹਦੀ ਵੱਧ ਤੋਂ ਵੱਧ ਡੂੰਘਾਈ ਜਾਣਕਾਰੀ ਜਿਹੜੀ ਹਾਸਲ ਕਰਕੇ ਆਡੀਅנס ਨੂੰ ਦੇਣੀ ਚਾਹੀਦੀ ਆ, ਨਾ ਕਿ ਅਸੀਂ ਕੋਈ ਰਾਏ ਥੋਪਣ ਦੀ ਜਾਂ ਪਰਸੈਪਸ਼ਨ ਬਣਾਉਣ ਦੀ ਜਾਂ ਮਤਲਬ ਕਿ ਇੱਕ ਪਾਸੜ ਹੋ ਕੇ ਨਿੱਠ ਕੇ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਫਿਰ ਵੀ ਇਸ ਦਰਮਿਆਨ ਗਲਤੀਆਂ ਹੁੰਦੀਆਂ ਨੇ, ਕੋਤਾਹੀਆਂ ਹੁੰਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਠੀਕ ਆ ਕਿ ਜੇ ਕੋਈ ਪੱਤਰਕਾਰ ਗਲਤ ਕਰਦਾ, ਸਮਾਜ ਦੇ ਵਿੱਚ ਕੋਈ ਆਫੈਂਸ ਅੰਜਾਮ ਦਿੰਦਾ ਹੈ, ਕੋਈ ਬਲੈਕਮੇਲਿੰਗ ਕਰਦਾ ਹੈ, ਕੋਈ ਕਿਸੇ ਨੂੰ ਜਾਣ-ਬੁੱਝ ਕੇ ਡਿਫੇਮ ਕਰਦਾ ਹੈ, ਕਿਸੇ ਚੁਣੀ ਹੋਈ ਸਰਕਾਰ ਦੇ ਉਲਟ ਸਾਜ਼ਿਸ਼ ਰਚਦਾ ਹੈ, ਤੇ ਕਾਨੂੰਨ ਨੇ ਵੱਖੋ ਵੱਖਰੇ। ਪਰ ਕਿਸੇ ਪੱਤਰਕਾਰ ਨੂੰ ਕੁੱਟ ਦੇਣਾ, ਕੁੱਟ ਕੇ ਉਸ ਤੋਂ ਬਾਅਦ ਕੁਝ ਵੀ ਨਹੀਂ ਸੀ ਹੋਣਾ। ਮੇਰੀ ਨਜ਼ਰ ਦੇ ਵਿੱਚ ਕੁਝ ਨਹੀਂ ਸੀ ਹੋਣਾ ਕਿ ਇੱਕ ਤੁਸੀਂ ਸਿੰਪਲ FIR ਲੌਜ ਕਰ ਦਿੰਦੇ, 23-24 ਦੀ ਕਰ ਦਿੰਦੇ ਚਾਹੇ ਜੀ। ਪਰ ਇਹ ਕਹਾਣੀ ਜਿਹੜੀ ਵਿਗੜੀ ਉਹ ਇਸ ਪੈਰੋਂ ਵਿਗੜੀ ਆ ਕਿਉਂਕਿ ਦੂਜੀ ਧਿਰ ਤੋਂ SC ST ਐਕਟ ਵਾਲੀ ਦਰਖਾਸਤ ਲੈ ਲੈਣੀ, ਜਦ ਕਿ ਪੱਤਰਕਾਰ ਗੁਰਦੁਆਰੇ ਚੜ੍ਹਨ ਨੂੰ ਤਿਆਰ ਸੀ ਕਿ ਮੈਂ ਕਿਸੇ ਨੂੰ ਜਾਤੀ ਸੂਚਕ ਤੇ ਛੱਡੋ, ਕਿਸੇ ਨੂੰ ਵੀ ਅਪਸ਼ਬਦ ਨਹੀਂ ਬੋਲਿਆ। ਜੀ। ਤਾਂ ਇਹ ਸਿੱਧੇ ਤੌਰ ਤੇ ਕਹਿ ਲਓ ਕਿ ਇੱਕ ਅਤ ਦਰਜ ਦਾ ਘਟੀਆ ਕਹਿ ਲਓ ਪੈਂਤੜਾ ਹੈ ਕਿ ਤੁਸੀਂ ਕਿਸੇ ਪੱਤਰਕਾਰ ਨੂੰ ਉਹਦੀ ਡਿਊਟੀ ਤੋਂ ਰੋਕਿਆ, ਕੁੱਟਿਆ, ਮਾਰਿਆ ਤੇ ਫਿਰ ਕਿ ਉਹ ਕੁਝ ਕਰ ਨਾ ਸਕੇ ਤੁਸੀਂ ਉਹਦੇ ਖਿਲਾਫ ਦਰਖਾਸਤ ਦੇ ਦਿੰਦੇ ਹੋ। ਤਾਂ ਇੱਥੋਂ ਹੀ ਇਹ ਮਾਮਲਾ ਵਿਗੜਿਆ। ਮੈਂ ਤੁਹਾਨੂੰ ਕੱਲ ਹੀ ਕਹਿਤਾ ਸੀਗਾ ਕਿ ਠੀਕ ਹੈ, ਪ੍ਰਸ਼ਾਸਨ ਆਪਣੇ ਪੱਧਰ ਤੇ ਯਤਨ ਕਰ ਰਿਹਾ ਸੀਗਾ ਪਰ ਉਹ ਨਾਕਾਫੀ ਆ। ਹੁਣ ਹੋਇਆ ਕੀ ਆ ਕਿ ਇਸ ਸਾਰੇ ਮਾਮਲੇ ਦੇ ਵਿੱਚ ਅੱਜ ਪੱਤਰਕਾਰਾਂ ਦਾ ਇਕੱਠ ਸੀ। ਹਾਂ, ਕੁਝ ਜਥੇਬੰਦੀਆਂ ਦੇ ਨੁਮਾਇੰਦੇ ਵੀ ਪਹੁੰਚੇ, ਸੁਖਪਾਲ ਖਹਿਰਾ ਵੀ ਪਹੁੰਚੇ ਹੋਏ ਸਨ, ਅਮਿਤੋਜ ਮਾਨ ਵੀ ਪਹੁੰਚੇ ਹੋਏ ਸਨ, ਜਿਹੜਾ ਜਗਦੀਪ ਰੰਧਾਵਾ, ਇੱਦਾਂ ਦੇ ਮਤਲਬ ਕਿ ਜਿਹੜੇ ਹੋਰ ਵੀ ਕਈ ਸਨ, ਮੈਨੂੰ ਸਾਰਿਆਂ ਦੇ ਨਾਮ ਤੇ ਨਹੀਂ ਯਾਦ। ਮਤਲਬ ਕਿ ਇਸ ਤਰ੍ਹਾਂ ਜਿਹੜੇ ਆਜ਼ਾਦਾਨਾ ਢੰਗ ਨਾਲ ਆਪਣਾ ਕੰਮ ਕਰਦੇ ਆ, ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਐਕਸਪਰਟ ਕਹਿ ਲਓ, ਸਮਾਜ ਸੇਵੀ ਕਹਿ ਲਓ, ਉਹ ਵੀ ਆਏ ਹੋਏ ਸਨ। ਇਕੱਠ ਕੋਈ ਬਹੁਤਾ ਵੱਡਾ ਨਹੀਂ ਸੀ ਕਿਉਂਕਿ ਇੱਕ ਸੰਕੇਤਕ ਇਕੱਠ ਸੀ ਪੱਤਰਕਾਰਾਂ ਦਾ। ਮੈਂ ਐਵੇਂ ਕਹਾਂ ਕਿ ਉੱਥੇ
ਬਈ ਤਿਲ ਸੁੱਟਣ ਜੋਗੀ ਜਗ੍ਹਾ ਨਹੀਂ ਸੀ। ਹਾਂ, ਜਗ੍ਹਾ ਤੋਂ ਇਹਨਾਂ ਯਾਦ ਆਇਆ ਕਿ ਜਿੱਥੇ ਪਹਿਲਾਂ ਇਕੱਠ ਹੋਣਾ ਸੀ ਉੱਥੇ ਇਹਨਾਂ ਨੇ ਪਾਣੀ ਛਡਵਾ ਦਿੱਤਾ, ਤੁਸੀਂ ਹਿਸਾਬ ਲਾ ਲਓ, ਸ਼ਾਇਦ ਗੁਰੂ ਘਰ ਦੀ ਜਗ੍ਹਾ ਸੀ ਉਹ। ਜੀ ਐਡੀਆਂ ਹੋਸ਼ੀਆਂ ਹਰਕਤਾਂ। ਤੇ ਇਹ ਪੱਤਰਕਾਰਾਂ ਦਾ ਇੱਕ ਸੰਕੇਤਕ ਪ੍ਰੋਟੈਸਟ ਸੀ, ਜਿਹਦੇ ਵਿੱਚ ਸਾਡੇ ਇਲਾਕੇ ਦੇ ਜਿਹੜੇ ਵੱਖ-ਵੱਖ ਸਟੇਸ਼ਨ ਨੇ, ਉਹਦੇ ਸਾਰੇ ਹੀ ਪੱਤਰਕਾਰ ਆਏ, ਚਾਹੇ ਉਹ ਆਪਾਂ ਕਹਿ ਦਿੰਦੇ ਆ ਕਿ ਫਲਾਣਾ ਅਖਬਾਰ ਏਦਾਂ, ਫਲਾਣਾ ਉਹਨਾਂ ਦਾ ਅਖਬਾਰ ਹੈ, ਫਲਾਣਾ, ਯਾਨੀ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਵੈਬ ਮੀਡੀਆ, ਸਾਰੇ ਹੀ ਸਾਡੇ ਏਰੀਏ ਦੇ ਛੱਡੋ, ਸਾਡੀ ਜ਼ੋਨ ਹੀ ਲਾ ਲਓ ਸਾਰੀ, ਬਠਿੰਡਾ, ਜੀ ਮੁਕਤਸਰ, ਇਹ ਸਾਰੇ ਇਲਾਕਿਆਂ ਦੇ ਪੱਤਰਕਾਰ ਸਨ ਮੁੱਖ ਜੇ ਆਪਾਂ ਅਦਾਰਿਆਂ ਦੀ ਗੱਲ ਕਰੀਏ। ਅੱਛਾ, ਹੁਣ ਉੱਥੇ ਪੁਤਲੇ ਫੂਕੇ ਗਏ ਨੇ, ਜੀ ਉੱਥੇ ਖੁਦ ਕਚਹਿਰੀ ਦੇ ਵਿੱਚ ਜਾ ਕੇ ਪੁਤਲੇ ਫੂਕੇ ਗਏ, ਤੇ ਇਹ ਤੋਂ ਇਲਾਵਾ ਫਿਰ ਇੱਕ ਅਲਟੀਮੇਟਮ ਦਿੱਤਾ ਗਿਆ 7 ਦਿਨਾਂ ਦਾ, ਕਿਉਂਕਿ ਸਾਡੇ ਇੱਥੇ ਐਸਐਸਪੀ ਸਾਹਿਬ ਜਿਹੜੇ ਕਪਤਾਨ ਸਾਹਿਬ ਸੀ ਉਹ ਬਦਲ ਗਏ ਕੱਲ ਜੀ ਸ਼ਾਮ। ਜੀ ਤਾਂ ਕਿਉਂਕਿ ਹੁਣ ਨਵੇਂ ਕਪਤਾਨ ਸਾਹਿਬ ਆਉਣਗੇ, ਫਿਰ ਉਹ ਵੇਖਣਗੇ ਕਿ ਕਿਹੜੇ ਕਿਹੜੇ ਇੱਥੇ ਬਰਨਿੰਗ ਇਸ਼ੂ ਹੈ, ਕਿਹੜੇ ਕਿਹੜੇ ਪੈਂਡਿੰਗ ਮਾਮਲੇ ਆ ਸਿਆਸੀ ਤੌਰ ਤੇ। ਜਦੋਂ ਫਿਰ ਉਹ ਸਾਰੀ ਰਿਪੋਰਟ ਹੁੰਦੀ, ਅੱਜ ਖੁਫੀਆ ਵਿਭਾਗ ਵਾਲੇ ਵੀ ਉੱਥੇ ਪਹੁੰਚੇ ਹੋਏ ਸਨ ਕਿ ਕਿਹੜਾ ਕਿਹੜਾ ਬੰਦਾ ਆਇਆ, ਕਿਹੜਾ ਕਿਹੜਾ ਕੀ ਬੋਲਦਾ ਹੈ, ਤਾਂ ਇਸ ਤੋਂ ਬਾਅਦ ਫਿਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਦਾ ਹੱਲ ਕਰ ਦੇਣ। ਨਹੀਂ ਤਾਂ ਹੂੰ ਅੱਜ ਜਿਹੜੀ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਰਹਿਨੁਮਾ ਧਿਰ ਸੀਗੀ, ਜਿਹੜੇ ਸੀਨੀਅਰ ਜਰਨਲਿਸਟ, ਉਹਨਾਂ ਨੇ ਕਿਹਾ ਕਿ ਅਸੀਂ ਇਸ ਤੋਂ ਬਾਅਦ ਫਿਰ ਸ੍ਰੀ ਮੁਕਤਸਰ ਸਾਹਿਬ, ਕਿਉਂਕਿ ਜ਼ਿਲ੍ਹਾ ਹੈੱਡਕੁਆਟਰ ਸਾਡਾ ਉਹ ਆ, ਕਿ ਫਿਰ ਜੀ ਉੱਥੇ ਉਸ ਮੁਕਾਮ ਤੇ ਅਸੀਂ ਜਾ ਕੇ ਤੇ ਪ੍ਰੋਟੈਸਟ ਕਰਾਂਗੇ। ਤਾਂ ਮੇਰੇ ਖਿਆਲ ਦੇ ਨਾਲ ਜ਼ਿਲ੍ਹਾ ਹੈੱਡਕੁਆਟਰ ਤੱਕ ਸ਼ਾਇਦ ਇਹ ਨਾ ਪਹੁੰਚਣ ਦੇ ਤੋਂ ਮਤਲਬ ਕੀ ਹੈ ਕਿ ਸ਼ਾਇਦ ਸੌਰਟ ਹੋ ਜਾਵੇ, ਮੇਰਾ ਐਸਾ ਇਮਕਾਨ ਹੈ, ਉਮੀਦ ਆ, ਕਿਉਂਕਿ ਪੱਤਰਕਾਰ ਦੀ ਸੰਤੁਸ਼ਟੀ ਕਰਵਾਉਣੀ ਆ। ਉਹਦੇ 'ਚ ਫਿਰ ਜੀ ਕੁਝ ਪੋਲੀਟੀਸ਼ੀਅਨ ਵੀ ਪੈ ਜਾਂਦੇ ਆ, ਕੁਝ ਪ੍ਰਸ਼ਾਸਕੀ ਬੰਦੇ ਵੀ ਪੈ ਜਾਂਦੇ ਆ, ਤਾਂ ਹੋ ਸਕਦਾ ਕਿ ਸੰਤੁਸ਼ਟੀ ਹੋ ਜਾਵੇ। ਪੱਤਰਕਾਰ ਦੀ ਸੰਤੁਸ਼ਟੀ ਸਾਰਿਆਂ ਦੀ ਸੰਤੁਸ਼ਟੀ ਹੁੰਦੀ ਆ। ਤਾਂ ਬਹਰਹਾਲ ਸਰਕਾਰ ਦਾ ਕੁਝਾਪਣ ਇਹ ਆ ਇਹਦੇ ਵਿੱਚ, ਮੈਂ ਜਿਵੇਂ ਤੁਹਾਨੂੰ ਦੱਸਿਆ ਸ਼ੁਰੂਆਤ ਦੇ ਵਿੱਚ, ਕਿ ਜੇ ਨਿਰਪੱਖ ਢੰਗ ਦੇ ਨਾਲ ਇੱਕ ਸਿੰਪਲ ਧਾਰਾ ਲਾ ਕੇ ਵੀ FIR ਲੌਜ ਹੋ ਜਾਂਦੀ, ਪੱਤਰਕਾਰ ਨੇ ਕੋਈ ਜੰਗ ਥੋੜੀ ਜਿੱਤਣੀ ਆ। ਪੱਤਰਕਾਰ ਨੇ ਜੀ ਆਪਣੀ ਜੋ ਡਿਊਟੀ ਕਰਨੀ ਸੀ, ਉਹਦੇ ਵਿੱਚ ਜੋ ਰੁਕਾਵਟ ਬਣੇ, ਜੋ ਉਹਨੂੰ ਜਲੀਲ ਕੀਤਾ, ਉਹਦੀ ਜੋ ਵਧੀਕੀ ਆ, ਉਹਦਾ ਇਨਸਾਫ ਦੇ ਦਿਓ, ਬਸ ਗੱਲ ਖਤਮ ਹੈ। ਜੀ ਪਰਚਾ ਜੀ ਕਰ ਦਿਓ, ਬਸ ਠੀਕ ਆ। ਪਰ ਇਹ ਮਾਮਲਾ ਜਾਣ ਕੇ ਵਧਾਇਆ ਗਿਆ ਤੇ ਹੁਣ ਇੰਨਾ ਵੱਧ ਗਿਆ ਹੈ ਕਿ ਮੇਰੇ ਖਿਆਲ ਦੇ ਨਾਲ ਜੇ ਜ਼ਿਲ੍ਹਾ ਹੈੱਡਕੁਆਟਰ ਤੇ ਧਰਨਾ ਵਗੈਰਾ ਦਿੱਤਾ ਜਾਊਗਾ ਤਾਂ ਹੋਰ ਵੀ ਜਥੇਬੰਦੀਆਂ ਨੇ ਪਹੁੰਚ ਜਾਣਾ, ਤੇ ਮੁੜ ਕੇ ਫਿਰ ਇਹ ਤੁਹਾਨੂੰ ਪਤਾ ਹੀ ਆ, ਪ੍ਰਸ਼ਾਸਨ ਵਾਲੇ ਮਿੰਨਤਾਂ ਕਰਦੇ ਫਿਰਦੇ ਹੁੰਦੇ ਆ ਪੱਤਰਕਾਰਾਂ ਦੀਆਂ ਕਿ ਰੋਕੋ ਯਾਰ, ਏਦਾਂ ਕਰ ਲਓ, ਓਦਾਂ ਕਰ ਲਓ। ਗੱਲ ਇਹ ਆ ਕਿ ਇਹ ਸਾਰਾ ਕੁਝ ਅੱਜ ਉੱਥੇ ਹੋਇਆ। ਤੇ ਜੇ ਕੋਈ ਹੋਰ ਤੁਹਾਡਾ ਕੋਈ ਸਵਾਲ ਹੈਗਾ ਇਸ ਮੁਤਲਕ, ਤੇ ਮੈਂ ਉਹਦਾ ਜਵਾਬ ਦੇਣ ਦੇ ਕਾਬਿਲ ਹੋਇਆ ਤੇ ਜ਼ਰੂਰ ਦੇ ਦੇਵਾਂਗਾ। ਜੀ ਪ੍ਰਸ਼ਾਸਨ ਦੇ ਵੱਲੋਂ ਉੱਥੇ ਪਹੁੰਚ ਕੇ ਕਿਸੇ ਤਰੀਕੇ ਦੀ ਸੰਤੁਸ਼ਟੀ ਦਵਾਈ ਗਈ ਹੈ ਜਾਂ ਨਹੀਂ, ਕੋਈ ਗੱਲਬਾਤ ਹੋਈ ਪ੍ਰਸ਼ਾਸਨ ਦੇ ਨਾਲ? ਨਹੀਂ, ਅੱਜ ਕੋਈ ਵੀ ਉੱਥੇ ਨੁਮਾਇੰਦਾ ਨਹੀਂ ਪਹੁੰਚਿਆ ਸਰਕਾਰ ਦਾ ਜਾਂ ਪ੍ਰਸ਼ਾਸਕੀ ਕੋਈ ਵੀ ਅਧਿਕਾਰੀ, ਕਿਉਂਕਿ ਇਹ ਮਸਲਾ ਮੈਮੋਰੰਡਮ ਦੇਣ ਦਾ ਹੈ ਹੀ ਨਹੀਂ ਸੀਗਾ। ਇਹ ਹੂੰ ਸਿੱਧਾ ਸੀਗਾ ਕਿ ਪੱਤਰਕਾਰਾਂ ਨੇ ਵਿਖਾਉਣਾ ਸੀਗਾ ਕਿ ਅਸੀਂ ਤੁਹਾਡੇ ਤੋਂ ਡਰਦੇ ਨਹੀਂ ਆ, ਠੀਕ ਜੀ ਹੈ, ਸਾਡੇ ਕੋਲ ਆਪਣੀ ਆਵਾਜ਼ ਆ, ਆਵਾਜ਼ ਬੁਲੰਦ ਕਰਾਂਗੇ, ਅਸੀਂ ਜੀ ਤੁਹਾਡੀ ਕਾਰਕਰਦਗੀ ਦੇ ਨਾਲ ਅਸਹਿਮਤ ਆ, ਤੇ ਉਹਦਾ ਵਿਰੋਧ ਜੀ ਦਰਜ ਪੁਤਲੇ ਫੂਕ ਕੇ ਕਰਾਵਾਂਗੇ। ਤੇ ਉਹ ਦਰਜ ਹੋਇਆ ਤੇ ਤੁਸੀਂ ਹਿਸਾਬ ਲਾ ਲਓ, ਆਮ ਬੰਦੇ ਨੂੰ ਤੇ ਨਿਕਲ ਨਹੀਂ ਦਿੰਦੇ। ਜੀ ਪੱਤਰਕਾਰਾਂ ਨੇ ਸ਼ਰੇਆਮ ਮਾਰਚ ਕਰਕੇ ਕਚਹਿਰੀਆਂ ਦੇ ਵਿੱਚ ਜਾ ਕੇ ਪੁਤਲਾ ਫੂਕਿਆ, ਤਾਂ ਤੁਸੀਂ ਸਮਝ ਹੂੰ ਸਕਦੇ ਹੋ। ਨਹੀਂ ਤੇ ਇਹ ਤੇ ਤੁਹਾਨੂੰ ਪਤਾ, ਕਹਿੰਦੇ ਹੁੰਦੇ ਅਸੀਂ ਸੜਕ ਤੇ ਨਹੀਂ ਉਤਰਨ ਦਿੰਦੇ। ਜੀ ਜੀ ਤਾਂ ਅਸੀਂ ਸੋ ਕਿਹਾ ਕਿ ਇਸ ਆ ਤੋਂ ਜਾਓ, ਰੋਕ ਕੇ ਦਿਖਾਓ, ਜੀ ਯਾਰ ਤੇਰਾ ਆਉਂਦਾ ਅੱਗੇ ਕੋਈ ਚੱਲਦੇ। ਰੋਕ ਕੇ ਦਿਖਾਵੇ। ਜੀ 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 ਸੋ ਅੱਗੇ ਆਪਾਂ ਅਗਲੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਉਧਰ ਬੀਤੇ ਦਿਨੀ RSS ਦੇ ਆਗੂ ਦੇ ਪੋਤੇ ਦਾ ਕਤਲ ਹੋ ਜਾਂਦਾ ਹੈ। ਹੁਣ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਦੱਸੀਆਂ ਜਾ ਰਹੀਆਂ ਨੇ। ਬਿਲਕੁਲ ਇਹ ਵੱਡੀ ਖਬਰ ਹੈ। ਅੱਜ ਮੈਂ ਪਹਿਲਾਂ ਹੀ ਅਗਾਊਂ ਮਾਫੀ ਮੰਗ ਲੈਣਾ ਤੁਹਾਡੇ ਤੋਂ ਕਿ ਮੇਰਾ ਦਿਨ ਭੱਜ ਨੱਠ ਵਾਲਾ ਹੀ ਰਿਹਾ, ਮੈਂ ਜ਼ਿਆਦਾ ਖਬਰਾਂ ਦੀ ਡੂੰਘਾਈ ਤੱਕ ਨਹੀਂ ਜਾ ਸਕਿਆ ਜਾਂ ਜ਼ਿਆਦਾ ਪੜ੍ਹ ਲਿਖ ਨਹੀਂ ਸਕਿਆ। ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੇ ਵੀ ਜੋਗਾ ਹੈਗਾ, ਜਿੰਨੀ ਵੀ ਜਾਣਕਾਰੀ ਜੁਟਾ ਸਕਿਆ ਭੱਜਦਾ ਨੱਠਦਾ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦਾ ਚੱਲਾਂ, ਤੇ ਜੇ ਕੋਈ ਕਮੀ ਰਹਿ ਗਈ ਗੁਰਪ੍ਰੀਤ, ਤੁਸੀਂ ਭਰਪਾਈ ਕਰਦੇ ਜਾਣਾ। ਅੱਛਾ, ਇਸ ਮਾਮਲੇ ਦੇ ਵਿੱਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। SSP ਉੱਥੇ ਭੁਪਿੰਦਰ ਸਿੰਘ ਨੇ ਅੱਛਾ ਕੰਮ ਕਰਦੇ ਆ। ਇਹਨਾਂ ਨੇ ਮਤਲਬ ਕਿ ਜੋ ਖੁਲਾਸਾ ਕੀਤਾ ਹੈ ਕਿ ਦੋਸ਼ੀਆਂ ਨੂੰ ਇਸ ਕੰਮ ਵਾਸਤੇ 1-1 ਲੱਖ ਰੁਪਈਆ ਜਿਹੜਾ ਉਹ ਆਫਰ ਕੀਤਾ ਗਿਆ ਸੀਗਾ। 3 ਦਿਨ ਪਹਿਲਾਂ ਬਦਮਾਸ਼ਾਂ ਨੇ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਗੋਲੀ ਮਾਰ ਕੇ ਨਵੀਨ ਨਾਂ ਦੇ ਇਸ ਨੌਜਵਾਨ ਦੀ ਹੱਤਿਆ ਕੀਤੀ ਸੀ, ਜਿਹੜਾ ਕਿ ਦੀਨਾਨਾਥ ਦਾ ਪੋਤਰਾ ਸੀਗਾ। ਦੀਨਾਨਾਥ ਜਿਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ, ਫਰੀडम ਫਾਈਟਰ ਵੀ ਰਿਹਾ, ਤੇ ਕਿਸੇ ਟਾਈਮ ਅਟਲ ਬਿਹਾਰੀ ਵਾਜਪਾਈ ਨੇ ਉਹਨਾਂ ਨੂੰ ਟਿਕਟ ਵੀ ਆਫਰ ਕੀਤੀ ਸੀਗੀ। ਹੁਣ ਅੱਜ ਜੀ ਜੋ
ਭੁਪਿੰਦਰ ਸਿੰਘ ਕਪਤਾਨ ਨੇ ਫਿਰੋਜ਼ਪੁਰ ਦੇ, ਉਹਨਾਂ ਨੇ ਜੋ ਆਖਿਆ ਹੈ, ਪੁਲਿਸ ਕਪਤਾਨ ਮਤਲਬ ਕਿ ਐਸਐਸਪੀ, ਕਿ ਕਨਵ ਤੇ ਹਰਸ਼, ਹੁਣ ਨਾਂ ਜੀ। ਦੋਵੇਂ ਦੇਖੋ, ਕਨਵ ਤੇ ਹਰਸ਼, ਇਹਨਾਂ ਨੇ ਹੂੰ। ਨਵੀਨ ਦੀ ਰੈਕੀ ਕੀਤੀ ਆ। ਰੈਕੀ ਕਰਕੇ ਤੇ ਫਿਰ ਹੱਤਿਆ ਦੀ ਜਿਹੜੀ ਪੂਰੀ ਪਲੈਨਿੰਗ ਸੀ ਉਹ ਕਨਵ ਦੇ ਘਰੇ ਹੋਈ ਆ। ਜੀ। ਇਸ ਹੱਤਿਆ ਦੇ ਵਿੱਚ 4 ਬੰਦੇ ਸਿੱਧੇ ਤੌਰ ਤੇ ਸ਼ਾਮਿਲ ਆ। ਇਹਨਾਂ ਦੇ ਵਿੱਚ ਕਨਵ ਤੇ ਹਰਸ਼ ਨੂੰ ਬੁੱਧਵਾਰ ਫਿਰੋਜ਼ਪੁਰ ਤੋਂ ਹੀ ਫੜ ਲਿਆ ਗਿਆ। ਮਤਲਬ ਕਿ ਜੀ। ਜਿਸ ਦੇ ਘਰ ਪੂਰੀ ਪਲੈਨਿੰਗ ਹੋਈ ਉਹ ਫੜਿਆ ਗਿਆ, ਤਾਂ ਮੁੱਖ ਦੋਸ਼ੀ ਹੈ, ਸਾਜ਼ਿਸ਼ ਕਰਤਾ। ਜੀ। ਦੋਵਾਂ ਨੇ ਹੱਤਿਆ ਦੀ ਸਾਜ਼ਿਸ਼ ਦੀ ਕਹ ਲਓ ਕਿ ਆਪਣੀ ਜਿਹੜੀ ਸਾਰੀ ਕਰਤੂਤ ਆ ਉਹ ਕਬੂਲੀ ਆ। ਹੂੰ। ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਕੁਝ ਬੰਦੇ ਜਿਹੜੇ ਫਰਾਰ ਚੱਲ ਰਹੇ ਨੇ, ਉਹਨਾਂ ਨੂੰ ਵੀ ਫੜਨ ਦਾ ਯਤਨ ਹੈ। ਇਹਦਾ ਮਤਲਬ ਇਹ ਆ, ਮੈਂ ਦੇਖੋ ਮੁੱਢਲੇ ਤੌਰ ਤੇ ਜਿੰਨਾ ਵੀ ਇਹਦੇ ਵਿੱਚ ਸਮਝ ਸਕਿਆ, ਕਿਤੇ ਵੀ ਜੀ। ਪੁਲਿਸ ਨੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਕਿ ਇਹ ਕੋਈ ਬਾਹਰਲੀ ਸਾਜ਼ਿਸ਼ ਸੀ। ਜਿੰਨੀ ਕੁ ਮੇਰੇ ਤੱਕ ਖਬਰ ਹੈ, ਤੁਸੀਂ ਵੀ ਇਸਦੇ ਤੇ ਘੋਖ ਕਰ ਲਓ, ਜੇ ਕੋਈ ਹੋਇਆ ਜੀ। ਤੇ ਤੁਸੀਂ ਵੀ ਆਪਣਾ ਇਨਪੁਟ ਇਹਦੇ ਵਿੱਚ ਜ਼ਰੂਰ ਐਡ ਕਰ ਦੇਣਾ। ਕਿਉਂਕਿ ਠੀਕ ਆ, ਇੱਕ ਜ਼ਿੰਮੇਵਾਰੀ ਵਾਲੀ ਜਿਹੜੀ ਪੋਸਟ ਸੀ ਕਥਿਤ ਤੌਰ ਤੇ ਉਹ ਪਾਈ ਗਈ ਸੀ, ਉਹ ਸੀ ਸ਼ੇਰੇ ਪੰਜਾਬ ਬ੍ਰਿਗੇਡ ਕੋਈ। ਤੇ ਮੈਂ ਉਸ ਦਿਨ ਵੀ ਜੀ। ਕਿਹਾ ਸੀਗਾ ਕਿ ਇਹ ਤਥਾਕਥਿਤ ਜਿਹੜੀ ਜ਼ਿੰਮੇਵਾਰੀ ਆ, ਇਹਦੇ ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਿੱਧੇ ਤੌਰ ਤੇ ਮਤਲਬ ਕਿ ਜਿੱਦਾਂ ਕਿਹਾ ਗਿਆ ਕਿ ਹਿੰਦੂ ਤਵੀਆਂ ਨੂੰ ਅਸੀਂ ਸੁਧਾਰ ਦਿਆਂਗੇ, ਫਲਾਂ ਟਮਕਾਇਆ। ਤਾਂ ਇਹ ਹੁੰਦਾ ਕਿ ਕਈ ਵਾਰ ਚੱਲਦੀ ਜਾਂਚ ਨੂੰ ਮੋੜਾ ਦੇਣ ਵਾਸਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਦਿੱਤੀਆਂ ਜਾਂਦੀਆਂ। ਠੀਕ ਹੈ ਹੂੰ। ਜੀ। 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 ਮਤਲਬ ਕਿ ਉਸ ਜੇ ਤੁਸੀਂ ਲੈਟਰ ਪੈਡ ਨੂੰ ਦੇਖੋਗੇ ਤਾਂ ਉਹਦੇ ਵਿੱਚ ਜੋ ਮਤਲਬ ਕਿ ਕੋਈ ਕਮਾਂਡਰ ਪਰਮਜੀਤ ਸਿੰਘ, ਉਹਦਾ ਦੇਖੋਗੇ ਤੇ ਉਹਦੇ ਸਾਈਨ ਅੰਗਰੇਜ਼ੀ ਦੇ ਵਿੱਚ ਆ। ਮਤਲਬ ਕਿ ਇਹ ਲੱਗਦਾ ਹੈ, ਪਰ ਇੱਥੇ ਇਹਨਾਂ ਨੇ ਕੋਈ ਇਹਦੇ ਤੇ ਅਧਿਕਾਰਤ ਤੌਰ ਤੇ ਗੱਲ ਕੀਤੀ ਹੈ ਮੈਂ ਤੇ ਸੁਣੀ ਨਹੀਂ। ਪ੍ਰੈਸ ਕਾਨਫਰੰਸ ਵੈਸੇ ਸੁਣਨ ਵਾਲੀ ਹੋਏਗੀ ਜੇ ਪ੍ਰੈਸ ਕਾਨਫਰੰਸ ਕੀਤੀ ਹੈ ਇਹਨਾਂ ਨੇ, ਪਰ ਜੋ ਮੀਡੀਆ 'ਚ ਮੈਂ ਪੜ੍ਹਿਆ ਵੀ ਕਿਤੇ ਵੀ ਇਹਨਾਂ ਨੇ ਇਸ ਗੱਲ ਤੇ ਮੋਹਰ ਨਹੀਂ ਲਾਈ ਕਿ ਇਹ ਕੋਈ ਫਿਰਕੂ ਫਸਾਦ ਖੜਾ ਕਰਨ ਵਾਸਤੇ ਜਾਂ ਕੋਈ ਵਿਚਾਰਧਾਰਕ ਮਤਭੇਦ ਦੇ ਚੱਲਦਿਆਂ ਕਤਲ ਹੋਇਆ, ਜੀ। ਜਿਸ ਨੂੰ ਆਪਾਂ ਟਾਰਗੇਟ ਕਿਲਿੰਗ ਵਾਂਗ ਵੇਖਦੇ। ਵੈਸੇ ਤੇ ਟਾਰਗੇਟ ਕਿਲਿੰਗ ਹੀ ਹੁੰਦੀ ਆ, ਜਿਵੇਂ ਜੀ। ਅੱਜ ਜੀ। ਕੱਲ ਪਲਾਨ ਕੀਤੇ ਜਾਂਦੇ ਆ, ਹਾਇਰ ਕੀਤੇ ਜਾਂਦੇ ਆ ਬੰਦੇ, ਟਾਰਗੇਟ ਕਿਲਿੰਗ ਤੇ ਚੱਲਦੀ ਆ ਪੰਜਾਬ 'ਚ। ਪਰ ਇੱਕ ਜੀ। ਵੱਖਰਾ ਐਂਗਲ ਹੁੰਦਾ ਕਮਿਊਨਲ ਐਂਗਲ, ਉਹ ਮੈਨੂੰ ਤੇ ਕਿਤੇ ਵੀ ਇਹਨਾਂ ਨੇ ਹੁਣ ਤੱਕ ਸਪਸ਼ਟ ਜੇ ਕਿਤੇ ਲਿਖਿਆ ਹੋਵੇ ਕਿਸੇ ਮੀਡੀਆ ਅਦਾਰੇ ਨੇ, ਮਿਲਿਆ ਨਹੀਂ ਹੈ। ਹੁਣ ਇਹ ਵੀ ਹੋ ਸਕਦਾ ਕਿਉਂਕਿ ਦੋਨੇ ਹੀ ਨਾਮ ਤੋਂ ਜਿੱਦਾਂ ਲੱਗਦੇ ਨੇ, ਕਨਵ ਹਰਸ਼, ਇਹ ਤੇ ਲੱਗਦੇ ਜੀ। ਵੀ ਹਿੰਦੂ ਭਾਈਚਾਰੇ ਤੋਂ, ਜੇ ਮੈਂ ਗਲਤ ਨਾ ਹੋਵਾਂ। ਫਿਰ ਜੀ। ਇਹ ਜੀ। ਮੈਟਰ ਕੋਈ ਹੋਰ ਤਾਂ ਨਹੀਂ ਹੈ। ਤੇ ਅਸੀਂ ਚਾਹੁੰਦੇ ਵੀ ਚਲੋ ਹੁਣ ਜਾਨ ਤਾਂ ਜਿਹਦੀ ਗਈ ਹੈ, ਮਾੜੀ ਗੱਲ ਆ ਕਿ ਇਹ ਮੈਟਰ ਇਸ ਤਰ੍ਹਾਂ ਦਾ ਨਿਕਲੇ ਵੀ ਨਾ ਜੀ। ਕਿ ਫਿਰ ਕੋਈ ਫਸਾਦ ਖੜਾ ਕਰਨ ਵਾਸਤੇ। ਕਿਉਂਕਿ ਦੇਖੋ ਜਿਹੜਾ ਲੁਧਿਆਣਾ ਗ੍ਰਨੇਡ ਹਮਲਾ ਇਹਨਾਂ ਨੇ ਨਾਕਾਮ ਕੀਤਾ, ਤੁਹਾਨੂੰ ਪਤਾ ਹੈ ਨਾ ਕਿ ਉਹਦੇ ਵਿੱਚ ਕੀ ਸੀਗਾ, ਕਿ ਉਹਦੇ ਵਿੱਚ ਇੱਕ ਮੁੱਖ ਹੈਂਡਲਰ ਬਾਹਰ ਬੈਠਾ ਸੀ ਮਲੇਸ਼ੀਆ। ਜੀ। ਤਾਂ ਉਹ ਇੱਕ ਬੜੀ ਖਤਰਨਾਕ ਚਾਲ ਸੀ ਕਿ ਗ੍ਰਨੇਡ ਹੂੰ। ਸੁੱਟਾਂਗੇ ਜਿੱਥੇ ਪ੍ਰਵਾਸੀਆਂ ਦੀ ਭੀੜ ਹੁੰਦੀ ਹੈ। ਤਾਂ ਪੰਜਾਬ ਦੇ ਵਿੱਚ ਮਾਹੌਲ ਠੀਕ ਹੈ, ਵਿਚਾਰਧਾਰਕ ਮਤਭੇਦ ਚੱਲਦੇ ਨੇ ਪੰਜਾਬ 'ਚ ਜੀ। ਪ੍ਰਵਾਸੀਆਂ ਨੂੰ ਲੈ ਕੇ, ਪਰ ਜਿਵੇਂ ਹੀ ਮੰਨ ਲਓ ਜੇ ਹਮਲਾ ਅੰਜਾਮ ਦੇ ਦਿੱਤਾ ਜਾਂਦਾ ਤਾਂ ਤੁਸੀਂ ਦੇਖੋ ਕਿ ਇੱਕ ਬੀ ਭੋਜਨ ਆਪਾਂ ਕਹਿੰਦੇ ਨਾ ਵੀ ਬੀਜਣ ਦਾ ਯਤਨ ਹੋ ਜਾਣਾ ਸੀਗਾ, ਕਾਹਦਾ ਵੀ ਨਫ਼ਰਤ ਦਾ। ਤੇ ਜੀ। ਇਸ ਕਰਕੇ ਉਹ ਮੈਂ ਕਹਿੰਦਾ ਕਿ ਲੁਧਿਆਣਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਕਿ ਵੇਲਾ ਰਹਿੰਦੇ ਉਹ ਸਾਰਾ ਕੁਝ ਜਿਹੜਾ ਉਹ ਇਹਨਾਂ ਨੇ ਨਾਕਾਮ ਕਰ ਦਿੱਤਾ। ਪਰ ਹਾਲੇ ਤੱਕ ਮੈਂ ਜਿੰਨੀ ਕੁ ਇਹਦੇ ਤੇ ਰਿਪੋਰਟਿੰਗ ਪੜ੍ਹੀ ਆ ਅੱਜ, ਜਿੰਨੀ ਕੁ ਹੁਣ ਤੱਕ, ਤਾਂ ਇਹਦੇ 'ਚ ਕਿਤੇ ਵੀ ਕੁਝ ਇਸ ਤਰ੍ਹਾਂ ਦੀ ਪੁਸ਼ਟੀ ਹਾਲੇ ਤੱਕ ਕੀਤੀ ਨਹੀਂ ਗਈ। ਜੀ। ਅਗਾਂਹ ਹੁੰਦੀ ਹੈ ਤਾਂ ਪਤਾ ਨਹੀਂ। ਜੀ। ਜੀ। ਇੰਨੀ ਹੀ ਜਾਣਕਾਰੀ ਹਾਲੇ ਤੱਕ ਸਾਹਮਣੇ ਆਈ ਹੈ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਗੱਲ ਲਾਰੈਂਸ ਬਿਸ਼ਨੋਈ ਦੇ ਭਾਈ ਅਨਮੋਲ ਬਿਸ਼ਨੋਈ ਦੀ ਕਰਦੇ ਹਾਂ। ਅਮਰੀਕਾ ਦੇ ਵਿੱਚੋਂ ਡਿਪੋਰਟ ਹੋ ਕੇ ਆ ਗਿਆ ਜੀ ਭਾਰਤ, ਤੇ ਆਉਂਦਿਆਂ ਹੀ NIA ਨੇ ਉਸ ਦਾ 11 ਦਿਨ ਦਾ ਰਿਮਾਂਡ ਲੈ ਲਿਆ। ਹਾਂਜੀ ਦੇਖੋ, NIA ਕੋਲ ਹੀ ਜਾਣਾ ਸੀਗਾ ਇਹਨੇ, ਕਿਉਂਕਿ ਉਹਦੇ ਕੁਝ ਕਾਰਨ ਰਹਿੰਦੇ ਨੇ। ਤੁਹਾਨੂੰ ਪਤਾ ਕਿਤੇ NIA ਕੌਮਾਂਤਰੀ ਅੱਤਵਾਦ ਜਾਂ ਇਦਾਂ ਦੇ ਮਸਲਿਆਂ ਨਾਲ ਉਹ ਡੀਲ ਕਰਦੀ ਆ। ਦੂਜੀ ਜੀ। ਚੀਜ਼ ਇਹ ਆ ਕਿ ਤੁਹਾਨੂੰ ਯਾਦ ਹੋਣਾ ਹੈ, ਅਧਿਕਾਰਤ ਤੌਰ ਤੇ ਕੈਨੇਡਾ ਗਵਰਨਮੈਂਟ ਨੇ ਲਾਰੈਂਸ ਗੈਂਗ ਨੂੰ ਭਾਰਤੀ ਏਜੰਸੀਆਂ ਵਾਸਤੇ ਕੰਮ ਕਰਦਾ ਹੋਣ ਦਾ ਕਿਹਾ ਹੋਇਆ ਹੈ। ਤੁਹਾਨੂੰ ਪਤਾ ਹੀ ਹੈ, ਜੀ। ਨਿੱਜਰ ਮਾਮਲੇ ਤੋਂ ਲੈ ਕੇ ਕਈ ਚੀਜ਼ਾਂ ਨੇ ਇਹਦੇ ਵਿੱਚ। ਜੀ। ਹੁਣ ਤੁਹਾਨੂੰ ਪਤਾ ਹੀ ਆ ਕਿ ਕੋਈ ਛੋਟੀ ਮੋਟੀ ਏਜੰਸੀ, ਕੋਈ ਛੋਟਾ ਮੋਟਾ ਥਾਣੇਦਾਰ ਜੇ ਰਿਮਾਂਡ ਤੇ ਲੈ ਗਿਆ ਤੇ ਕੋਈ ਜੀ। ਕੱਲ ਨੂੰ ਗੱਲ ਕਿਸੇ ਨੇ ਕੱਢ ਲਈ ਜਾਂ ਕਢਾ ਲਈ,
ਤੇ ਉਹ ਤੁਹਾਡੇ ਵਰਗੇ ਸੱਦ ਕੇ 4 ਨੌਜਵਾਨ ਪੱਤਰਕਾਰਾਂ ਦੇ ਸਾਹਮਣੇ ਕਹਿੰਦੇ ਕਿ ਮੈਂ ਇਹ ਤੋਂ ਘਵਾ ਲਿਆ ਜੀ, ਇਹਨਾਂ ਜੀ, ਨੇ ਆ ਵੀ ਕੀਤਾ ਸੀ ਕੈਨੇਡਾ ਦੇ ਵਿੱਚ, ਤੇ ਬੇੜਾ ਬਹਿ ਜਾਂਦਾ ਹੈ। ਸਮਝਦੇ ਹੋ ਨਾ ਤੁਸੀਂ? ਸੋ ਇਸ ਜੀ, ਕਰਕੇ ਇਹ ਸਾਫ਼ ਸੀ ਕਿ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਜਿਹੜੀ ਆ, ਉਹੀ ਮਤਲਬ ਹਿਰਾਸਤ ਦੇ ਵਿੱਚ ਲਵੇਗੀ, ਕਿਉਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਤੈਅ ਕਰਨਾ ਹੁੰਦਾ ਇਹਨਾਂ ਚੀਜ਼ਾਂ ਨੂੰ। ਤਾਂ ਹੂੰ, ਫਿਲਹਾਲ ਜਿਹੜੀ ਕਹਿ ਲਓ ਕਿ ਹੁਣ ਹਿਰਾਸਤ ਦੀ ਮਿਆਦ ਆ, ਜੇ ਰਿਮਾਂਡ ਦੀ, ਤਾਂ ਉਹ ਤੁਸੀਂ ਦੱਸ ਹੀ ਦਿੱਤੀ ਆ। ਗਾਂ ਮੈਨੂੰ ਲੱਗਦਾ ਕਿ ਰਿਮਾਂਡ ਚੱਲੀ ਜਾਣਗੇ। ਤੁਹਾਨੂੰ ਪਤਾ ਨਾ ਸਿੱਧੂ ਮੂਸੇਵਾਲੇ ਤੋਂ ਬਾਅਦ ਲਾਰੈਂਸ ਦੀ ਕਿੰਨੀ ਜ਼ਿਆਦਾ ਮਿਆਦ ਸੀ ਰਿਮਾਂਡ ਦੀ, ਜੀ, ਹਫ਼ਤਿਆਂ ਜੀ, ਬੱਧੀ। ਤਾਂ ਇਹ ਵੀ ਇਦਾਂ ਹੀ ਚੱਲੀ ਜਾਊ ਕੰਮ, ਇਦਾਂ ਹੀ ਚੱਲੀ ਜਾਊ, ਕਿਉਂਕਿ ਮੈਨੂੰ ਲੱਗਦਾ ਕਿ 22 ਕੇ 23 ਪਰਚੇ ਆ ਇਹਦੇ ਤੇ, ਬਿਸ਼ਨੋਈ ਤੇ, ਅਨਮੋਲ ਜੀ, ਛੋਟੇ ਤੇ। ਅੱਛਾ, ਤੁਹਾਨੂੰ ਥੋੜਾ ਜਿਹਾ ਮੈਂ ਦੱਸ ਦੇਵਾਂ, ਇਹਨਾਂ ਦੇ ਪਿੰਡ ਹੁਣ ਤਾਂ ਬਹੁਤ ਹੋ ਗਿਆ ਨੇ ਗੈਂਗਸਟਰ, ਜੀ, ਜੇ ਦੇਖੀਏ ਪੂਰੇ ਪੰਜਾਬ ਚੋਂ ਹੀ ਆ ਜਾਂਦੇ ਨੇ, ਹੂੰ, ਪਰ ਪਹਿਲਾਂ ਜ਼ਿਆਦਾਤਰ ਇਹ ਸਾਡੇ ਪਿੰਡਾਂ ਦੇ ਸੀਗੇ। ਜੀ, ਰੌਕੀ, ਸ਼ੇਰਾ, ਇਹ ਗਾਉਂਡਰ, ਇਹ ਲਾਰੈਂਸ, ਇਹ ਸਾਰੇ ਬਿਲਕੁਲ ਮੇਰੇ ਐ ਮਤਲਬ ਕਿ ਉੱਤੇ ਹੇਠਾਂ ਪਿੰਡਾਂ ਵਾਲੇ ਸੀਗੇ, ਨੇੜੇ ਨੇੜੇ ਸੀਗੇ ਤਕਰੀਬਨ ਸਾਰੇ। ਹੁਣ ਤੇ ਆਪਾਂ ਦੇਖਦੇ ਮਾਝੇ ਚੋਂ ਕਿੰਨੇ ਨੇ ਏਦਾਂ। ਤੇ ਮੈਂ ਚਲੋ ਇਹਨਾਂ ਦੇ ਪਰਿਵਾਰਕ ਪਿਛੋਕੜਾਂ ਨੂੰ ਵੀ ਜਾਣਦਾ, ਤੇ ਕੁਛ ਦੀਆਂ ਜੀ, ਫੈਮਲੀਆਂ ਨੂੰ ਵੀ ਨਿੱਜੀ ਤੌਰ ਤੇ ਜਾਣਦਾ। ਜਿਵੇਂ ਗਾਉਂਡਰ ਦਾ ਜਿਹੜਾ ਚਾਚਾ ਸੀ, ਉਹ ਸਾਡੇ ਨਾਲ ਖੇਡਦਾ ਹੁੰਦਾ ਸੀ, ਤੇ ਛੋਟਾ ਜਿਹਾ ਹੁੰਦਾ ਗਰਾਊਂਡ 'ਚ ਹੁੰਦਾ ਸੀ। ਤਾਂ ਗੱਲ ਇਹ ਆ ਕਿ ਜਿਹੜਾ ਇਹ ਹੈਗਾ ਸੀਗਾ ਨਾ ਅਨਮੋਲ, ਬੇਸਿਕਲੀ ਕੀ ਆ ਕਿ ਅਨਮੋਲ ਗਲਤ ਕੰਮਾਂ 'ਚ ਤੇ ਨਹੀਂ ਸੀ ਹੈਗਾ, ਕਿਉਂਕਿ ਲਾਰੈਂਸ ਜਿਹੜਾ ਸੀਗਾ ਉਹ ਪੀਯੂ 'ਚ ਸੀਗਾ, ਉੱਥੇ ਗਿਆ, ਉੱਥੋਂ ਦੀ ਜੀ, ਰਾਜਨੀਤੀ 'ਚ। ਇਹਨਾਂ ਦਾ ਇੱਕ ਕਜ਼ਨ ਬ੍ਰਦਰ ਸੀਗਾ ਜੀ, ਸੱਤੇ ਖੇੜੇ ਤੋਂ, ਉਹਦਾ ਮਰਡਰ ਹੋਇਆ ਸੀ, ਉਹਦੇ ਨਾਲ ਉਹਦਾ ਇੱਕ ਅਜ਼ੀਜ਼ ਦੋਸਤ ਸੀਗਾ। ਉਹਦਾ ਬਦਲਾ ਲੈਣ ਵਾਸਤੇ ਫਿਰ ਇਹ ਕਹਾਣੀ ਗਾਂ ਦੀ ਗਾਂ ਘੁੰਮੀ ਆ। ਪਰ ਹੋਇਆ ਕੀ ਸੀਗਾ ਕਿ ਇਸ ਦਰਮਿਆਨ ਇਹ ਜਿਹੜਾ ਅਨਮੋਲ ਸੀਗਾ, ਇਹਨੇ ਜੀ, ਜਿਵੇਂ ਮਤਲਬ ਕਿ ਚੜ੍ਹਦੀ ਜਵਾਨੀ 'ਚ ਹੁੰਦਾ ਹੈ ਨਾ, ਤਾਂ ਇਹਨੇ ਇੱਕ ਕ੍ਰਾਈਮ ਅੰਜਾਮ ਦਿੱਤਾ ਸੀ। ਕੋਈ ਬਹੁਤਾ ਵੱਡਾ ਪਰਚਾ ਨਹੀਂ ਸੀਗਾ, ਜੀ, ਪਰ ਕਿਉਂਕਿ ਜਿਵੇਂ ਹੀ ਲਾਰੈਂਸ ਨੇ ਵੱਡੇ ਕੰਮ ਕਰਨੇ ਸਟਾਰਟ ਕਰ ਦਿੱਤੇ, ਇਹਨੇ ਉਹ ਕ੍ਰਾਈਮ ਸ਼ੁਰੂ ਕਰ ਦਿੱਤਾ, ਤਾਂ ਪੁਲਿਸ ਨੇ ਚੱਕ ਕੇ ਮਤਲਬ ਕਿ ਇਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਹੂੰ, ਇੱਥੋਂ ਘਰਦਿਆਂ ਨੇ ਇੱਧਰ ਉੱਧਰ ਕੀਤਾ ਵੀ ਚਲੋ ਇਹਨੂੰ ਬਚਾਉਣ ਦਾ ਯਤਨ ਕਰੀਏ, ਪਰ ਫਿਰ ਕਹਾਣੀ ਵਿਗੜਦੀ ਵਿਗੜਦੀ ਵਿਗੜ ਗਈ, ਕਿਉਂਕਿ ਕ੍ਰਾਈਮ ਦਾ ਵੀ ਚਸ ਹੈ ਜੀ, ਜੇ ਮਨੋਵਿਗਿਆਨ ਦੇ ਲਿਹਾਜ਼ ਨਾਲ ਦੇਖੋਗੇ ਤਾਂ। ਅਨਮੋਲ ਇਹ ਤਾਂ ਯਾਨੀ ਚੰਗੀ ਭਲੀ ਜ਼ਮੀਨ ਜਾਇਦਾਦ, ਇਹ ਤਾਂ ਐਵੇਂ ਇੰਡੀਅਨ ਮੀਡੀਆ ਜਾਂ ਕਈ ਅਦਾਰੇ ਕਰੀ ਜਾਂਦੇ ਹੁੰਦੇ ਆ ਕਿ ਏਦਾਂ ਜੀ ਆਪਦੇ ਘਰੇ ਫਲਾਂ ਟਮਕਾ। ਇਹਨਾਂ ਦੇ ਕੋਲ ਬਹੁਤ ਜ਼ਮੀਨ ਹੈ ਜੀ, 100 ਜੀ, ਕਿੱਲੇ ਦੇ ਆਸ-ਪਾਸ ਜ਼ਮੀਨ ਹੈ ਇਹਨਾਂ ਦੇ ਕੋਲ। ਤਾਂ ਮਤਲਬ ਇਹ ਸਾਰੀ ਕਹਾਣੀ ਸੀਗੀ ਕਿ ਇੱਥੋਂ ਫਿਰ ਇਹ ਵੀ ਇੱਧਰ ਹੁੰਦਾ, ਸਿੱਧੂ ਮੂਸੇਵਾਲਾ ਹੱਤਿਆਕਾਂਡ ਤੋਂ ਬਾਅਦ ਇਹ ਫੇਕ ਪਾਸਪੋਰਟ ਤੇ ਨਿਕਲ ਗਿਆ। ਮੈਨੂੰ ਤਾਂ ਕਿਸੇ ਸੱਜਣ ਤੋਂ ਜਾਣਕਾਰੀ ਮਿਲੀ ਕਿ ਵਾਇਆ ਦੁਬਈ, ਮੈਕਸੀਕੋ ਇਹ ਭੱਜਿਆ ਸੀਗਾ, ਤੇ ਫਿਰ ਅਮਰੀਕਾ ਜੀ, ਹੱਥੇ ਚੜ ਗਿਆ, ਕਿਉਂਕਿ ਅਸਲ ਦੇ ਵਿੱਚ ਜਿਹੜਾ ਬਾਬਾ ਸਦੀਕੀ ਵਾਲਾ ਕਤਲ ਸੀ ਨਾ, ਉਹ ਬਹੁਤ ਵੱਡਾ ਕਤਲ ਸੀ। ਜੀ, ਤੇ ਬੇਸ਼ੱਕ ਸਾਡੇ ਭਾਰਤ ਦੇ ਵਿੱਚ ਇੱਥੇ ਅੱਜ ਕੱਲ ਇੱਕ ਵਿਸ਼ੇਸ਼ ਤਬਕੇ ਨਾਲ ਹੁੰਦੇ ਧੱਕੇ ਨੂੰ ਆਪਦੀ ਜਿੱਤ ਵਜੋਂ ਲਿਆ ਜਾਂਦਾ ਹੈ, ਪਰ ਬਾਹਰਲੇ ਮੁਲਕ ਇਹਨਾਂ ਚੀਜ਼ਾਂ ਨੂੰ ਬਹੁਤ ਕਲੋਜ਼ਲੀ ਵਾਚਦੇ ਆ, ਦੇਖਦੇ ਆ, ਕਰਦੇ ਆ। ਤਾਂ ਅਸਲ ਦੇ ਜੀ, ਵਿੱਚ ਸਿੱਧੂ ਮੂਸੇਵਾਲਾ ਹੱਤਿਆਕਾਂਡ ਤੋਂ ਵੀ ਜੇ ਕੋਈ ਤਗੜਾ ਮਾਮਲਾ ਫਿਰ ਇਹਦੇ ਵਾਸਤੇ ਬਣਿਆ, ਤਾਂ ਉਹ ਸੀ ਬਾਬਾ ਸਦੀਕੀ ਵਾਲਾ। ਤਾਂ ਹੂੰ, ਇਸੇ ਦੇ ਚੱਲਦਿਆਂ ਹੀ, ਕਿਉਂਕਿ ਉਹਨਾਂ ਦੀ ਫੈਮਿਲੀ ਨੂੰ ਕੱਲ ਇਸ ਵੇਲੇ ਸ਼ਾਇਦ ਈਮੇਲ ਉਹਨਾਂ ਨੇ ਜਨਤਕ ਕੀਤਾ ਸੀਗਾ, ਤੇ ਉਹ ਈਮੇਲ ਜਿਹੜਾ ਸੀ ਉਹ ਪ੍ਰਾਪਤ ਹੋਇਆ ਸੀ ਕਿ ਅਸੀਂ ਇਹਨੂੰ ਇੱਥੋਂ ਕੱਢ ਰਹੇ ਹਾਂ। ਤਾਂ ਜਿਹੜੇ 200 ਡਿਪੋਰਟ ਕੀਤੇ ਨੇ ਬੀਤੇ ਦਿਨੀ ਯੂਐਸ ਦੇ ਵਿੱਚੋਂ ਹੂੰ, ਏਜੰਸੀਆਂ ਨੇ, ਤਾਂ ਉਹਦੇ ਵਿੱਚੋਂ ਸ਼ਾਇਦ 3 ਪੰਜਾਬ ਦੇ ਨੇ। ਇੱਕ ਤੇ ਇਹ ਹੋ ਜੀ, ਗਿਆ ਜੀ, ਅਨਮੋਲ, 2 ਹੋਰ ਕਿਹੜੇ ਆ ਉਹਨਾਂ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਹੂੰ, ਜੀ। ਅੱਗੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਪਾਰਾ ਚੜ੍ਹ ਗਿਆ ਜੀ। ਇਹ ਕਿਹੜਾ ਵਿਧਾਇਕ ਹੈ ਜਿਹਦਾ ਪਾਰਾ ਚੜ੍ਹ ਗਿਆ? ਕਿਹਦੇ ਤੇ ਚੜ੍ਹਿਆ ਜੀ? ਦੇਖੋ, ਪਾਰਾ ਵੈਸੇ ਤੇ ਸਿਆਸਤ ਹੀ ਪਾਰੇ ਵਰਗੀ ਆ, ਜੇ ਵੇਖੋਗੇ ਤੇ ਹੂੰ, ਐਂ ਲੱਗਦਾ ਵੀ ਸਾਰਾ ਕੁਛ ਹੈ, ਜੇ ਐ ਉਂਗਲ ਤੇ ਰੱਖੋਗੇ ਤੇ ਕੱਖ ਵੀ ਨਹੀਂ ਹੈਗਾ। ਇਹ ਜੀ, ਚੰਨੀ ਸਾਹਿਬ ਆ, ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਵੀ, ਕਹਿ ਲਓ ਕਿ ਚਰਨਜੀਤ ਸਿੰਘ ਹੈ ਇਹਨਾਂ ਦਾ ਨਾਮ ਵੀ, ਡਾਕਟਰ ਜੀ, ਚਰਨਜੀਤ ਸਿੰਘ। ਤਾਂ ਇਹਨਾਂ ਨੇ ਇੱਕ ਉੱਥੇ ਪ੍ਰੋਟੈਸਟ ਸ਼ਾਇਦ ਚੱਲ ਰਿਹਾ ਸੀਗਾ ਬਈ, ਖੜ ਉੱਥੇ ਆਏ ਨੇ ਜੀ, ਡਾਕਟਰ ਚਰਨਜੀਤ ਸਿੰਘ ਖਾੜ ਦੇ ਵਿੱਚ।
ਤਾਂ ਉੱਥੇ ਇਹਨਾਂ ਨੇ ਕਿਹਾ ਕਿ ਮੈਂ ਪੜ੍ਹਿਆ ਲਿਖਿਆ ਡਾਕਟਰ ਹਾਂ, ਕੋਈ 10ਵੀਂ ਪਾਸ ਆਦਮੀ ਮੈਨੂੰ ਸਵਾਲ ਪੁੱਛੇ, ਇਹ ਮੈਨੂੰ ਪਸੰਦ ਨਹੀਂ। ਇਸ ਤੋਂ ਬਾਅਦ ਫਿਰ ਲੋਕਾਂ ਨੇ ਬੜਾ ਵਿਰੋਧ ਕੀਤਾ, ਹੂੰ, ਕਿਉਂਕਿ ਮੁਹਾਲੀ ਦੇ ਖਰੜ ਖੇਤਰ ਦੇ ਵਿੱਚ ਨਾ ਬਾਰ ਐਸੋਸੀਏਸ਼ਨ ਦਾ ਇਹ ਧਰਨਾ ਚੱਲਦਾ ਹੈ, ਜਿਹਦੇ ਵਿੱਚ 35 ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਸਲ ਦੇ ਜੀ, ਵਿੱਚ ਇੱਕ ਇਹ ਵੀ ਕਵਾਇਦ ਚੱਲ ਰਹੀ ਹੈ ਨਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨ ਦਿੱਤਾ ਜਾਵੇ। ਜੀ, ਤਾਂ ਉਹ ਜ਼ਿਲ੍ਹੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਾਫੀ ਭੂਗੋਲਿਕ ਤੌਰ ਤੇ ਤੁਸੀਂ ਜ਼ਿਆਦਾ ਜਾਣਦੇ ਹੋ, ਸ਼ਾਇਦ ਹੋ ਸਕਦਾ ਹੈ ਕਿ ਹੋਰ ਵੀ ਆਸੇ-ਪਾਸੇ ਦੇ ਪਿੰਡ ਜਿਹੜੇ ਆ ਉਹ ਕਟੇ ਵਟੇ ਜਾਣ। ਤਾਂ ਮਤਲਬ ਕਿ ਇਹ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦੇਣ ਪਹੁੰਚੇ ਸਨ। ਤੁਸੀਂ ਇਹ ਦੇਖ ਲਓ ਕਿ ਕਿਸ ਤਰ੍ਹਾਂ ਦੇ ਭਰੋਸੇ ਦਿੰਦੇ ਆ ਹੂੰ, ਡਾਕਟਰ ਜੀ, ਚਰਨਜੀਤ ਸਿੰਘ। ਤਾਂ ਇਹ ਆਪਦੀਆਂ ਉੱਥੇ ਡਿਗਰੀਆਂ ਦਿਖਾ ਕੇ ਕਿ ਮੈਂ ਇੰਨਾ ਪੜ੍ਹਿਆ, ਕੋਈ 10ਵੀਂ ਪਾਸ, ਮੈਨੂੰ ਸਵਾਲ ਕਰੇ ਕਿਉਂ ਬਈ। ਜੀ, ਮਾਨ ਸਾਹਿਬ ਸਭ ਤੋਂ ਜ਼ਿਆਦਾ ਸਵਾਲ ਕਰਦੇ ਹੁੰਦੇ ਸੀ, ਮਾਨ ਸਾਹਿਬ ਨੇ ਕਿਹੜੀ PhD ਕੀਤੀ ਆ ਬਈ। ਮੇਰੇ ਵਾਂਗੂ, ਜੀ, ਮੇਰੇ ਖਿਆਲ ਦੇ ਨਾਲ ਫਸਟ ਈਅਰ ਨਹੀਂ ਸੀ ਟੱਪੇ ਉਹ, ਮੈਂ ਵੀ ਫਸਟ ਈਅਰ ਹੂੰ, ਨਹੀਂ ਸੀ ਟੱਪਿਆ। ਜੀ, ਪਰ ਬਾਅਦ ਦੇ ਵਿੱਚ ਚਲੋ ਮੈਂ ਗ੍ਰੈਜੂਏਟ ਬਣਿਆ, ਮੈਂ ਸਾਰਾ ਕੁਛ ਕਰ ਕਰਾ ਕੇ, ਪਰ ਉਹ ਰਹਿ ਗਿਆ ਸੀ ਜਵਾਨੀ ਦੇ ਵਿੱਚ, ਕੇਸ ਕੂਸ ਪੈ ਗਏ ਸਾਡੇ ਤੇ, ਕਿਹੜੀਆਂ BA। ਜੀ, ਤਾਂ ਮਤਲਬ ਕਿ ਇਹ ਤੇ ਆਪ ਡ੍ਰੌਪ ਆਊਟ ਆ। ਜੀ, ਸੈਕੰਡਰੀ ਸਕੂਲ ਚੋਂ ਸ਼ਾਇਦ ਡ੍ਰੌਪ ਆਊਟ ਨੇ, ਪਲੱਸ 2 ਚ ਡ੍ਰੌਪ ਆਊਟ ਨੇ। ਜੀ, ਮਤਲਬ ਕਿ ਤੁਹਾਡੇ ਕਿੰਨੇ ਬੰਦੇ ਨੇ ਜਿਹੜੇ 10ਵੀਂ ਪੜ੍ਹ ਕੇ ਸ਼ਾਇਦ ਮੰਤਰੀ ਬਣੇ ਨੇ। ਜੀ, ਤਾਂ ਇਹ ਕੀ ਪੈਮਾਨਾ ਕੋਈ ਵੀ ਤੁਸੀਂ ਸਵਾਲ ਕਰਨਾ, ਤੇ ਇਹਦਾ ਮਤਲਬ ਹੈ ਕਿ ਤੁਹਾਡੇ ਲਈ ਕੋਈ LLB ਕਰਕੇ ਆਏਗਾ ਘੱਟੋ ਘੱਟ, ਫੇਰ ਕਰੂਗਾ। ਹਾਂ ਤਾਂ ਤੁਸੀਂ ਹੂੰ, ਡਾਕਟਰ ਹੋ, ਤਾਂ ਕੀ ਤੁਹਾਡੀ ਤਨਖਾਹ ਜਿਹੜੀ ਆ ਉਹਦੇ ਨਾਲ ਪੰਜਾਬ ਚੱਲਦਾ ਸੀ। ਜੀ, ਤੁਸੀਂ ਡਾਕਟਰ ਹੋ ਤਾਂ ਤੁਸੀਂ ਆਪਣੀ ਤਨਖਾਹ, ਆਪਣੀ ਕਮਾਈ ਆਪਣੇ ਘਰ ਰੱਖਦੇ ਹੋਗੇ। ਹੁਣ ਤੁਸੀਂ ਨੁਮਾਇੰਦੇ ਹੋ। ਜੀ, ਇਹਨੂੰ ਕਹਿੰਦੇ ਕਿ ਫੋਕਾ, ਮਤਲਬ ਕਿ ਹੰਕਾਰ ਸਿਰ ਤੇ ਚੱਕੀ ਰੱਖਣਾ ਹੈ। ਜੀ, ਉਹ ਨਾ ਕੋਈ ਕਹਿੰਦੇ ਕਿ ਆਪਦਾ ਰਾਜ ਭਾਗ ਛੱਡ ਕੇ ਤੇ ਫਕੀਰ ਹੋ ਗਿਆ। ਜੀ, ਜੋ ਗਾਂ ਕਿਸੇ ਫਕੀਰ ਦੀ ਸੰਗਤ ਕਰ ਲਈ, ਦੋਨੇ ਰਸਤੇ ਤੇ ਤੁਰੇ ਜਾਂਦੇ ਸੀ। ਤੇ ਉਹ ਘੜੀ ਮੁੜੀ, ਇਹ ਮੈਂ ਮਸਕੀਨ ਜੀ ਦੇ ਮੁਖਾਰਬਿੰਦ ਤੋਂ ਸੁਣਿਆ ਸੀਗਾ। ਜੀ, ਤੇ ਉਹ ਕਹਿੰਦੇ ਕਿ ਅੱਗੇ ਜਾ ਕੇ ਕਹਿੰਦਾ ਕਿ ਬਈ ਬੱਲੇ 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 ਬੱਲੇ, ਬੜੇ ਮਹਿਲ ਮਾੜੀਆਂ, ਸਭ ਕੁਝ ਤਿਆਗ ਦਿੱਤਾ। ਜੀ, ਬਈ ਦਾਸ ਦਾਸੀਆਂ ਇੱਧਰ ਉੱਧਰ ਘੁੰਮਦੇ ਫਿਰਦੇ ਸੀ। ਉਹ ਕਿਤੇ ਗਾਂ ਫਿਰ ਨਦੀ ਲੰਘਣ ਲੱਗੇ, ਆਹ ਬਈ ਕਿਆ ਉੱਥੇ ਪੂਲ ਸੀ ਬਣੇ, ਕਿਆ ਤਲਾਬ ਬਣੇ ਸੀ, ਇਸ਼ਨਾਨ ਕਰੀਦੇ ਜੀ, ਸੀ। ਸਭ ਕੁਝ ਤਿਆਗ ਦਿੱਤਾ। ਉਹ ਅੱਕ ਕੇ ਜਿਹੜਾ ਦੂਜਾ ਫਕੀਰ ਸੀ, ਉਹਨੇ ਕਿਹਾ ਤਿਆਗ ਸਵਾਹ ਦਿੱਤਾ, ਸਾਰਾ ਕੁਝ ਤੇ ਹੂੰ, ਗਿੱਟੇ ਨਾਲ ਬੰਨੀ ਫਿਰਦਾ। ਜੀ, ਮਤਲਬ ਕਿ ਭਾਈ ਤੇਰੇ ਮਾਈਂਡ ਚੋਂ ਹੀ ਨਹੀਂ ਜਦੋਂ ਗਿਆ, ਤਿਆਗ ਕਾਹਦਾ। ਜੀ, ਇਹ ਬੜੀ ਪਾਏਦਾਰ ਗੱਲ ਆ। ਤਾਂ ਗੱਲ ਅਸਲ ਦੇ ਵਿੱਚ ਉਹੀ ਆ ਕਿ ਤੁਹਾਡੇ ਮਨ ਦੇ ਵਿੱਚੋਂ ਇਹ ਹੰਕਾਰ ਨਹੀਂ ਗਿਆ ਕਿ ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਤੇ ਸਾਹਮਣੇ ਵਾਲਾ ਜੀ ਤੁਹਾਡੇ ਦਰਜੇ ਦਾ ਹੀ ਨਹੀਂ। ਇਹ ਦਰਜਾ ਬਦਰਜਾ ਕੀ ਹੁੰਦਾ ਵੀ। ਹੂੰ, ਜੀ, ਤਾਂ ਜੀ, ਮਤਲਬ ਇਹਨਾਂ ਦੇ ਸਿਰਾਂ ਤੇ ਹੰਕਾਰ ਚੜ ਗਿਆ ਜੀ, ਸਿਰਾਂ ਤੇ ਹੰਕਾਰ, ਫਤੂਰ ਚੜ ਗਿਆ ਇਹਨਾਂ ਨੂੰ। ਹੂੰ, ਤੇ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ। ਦੇਖ ਲਓ ਚਰਨਜੀਤ ਚੰਨੀ ਨੂੰ ਹਰਾ ਕੇ, ਡਾਕਟਰ ਚਰਨਜੀਤ, ਮੈਂ ਤਾਂ ਹੀ ਕਹਿੰਦਾ ਡਾਕਟਰ ਚਰਨਜੀਤ ਨਾਮ ਸੇਮ ਸੇਮ ਹੈ। ਬਈ ਜੀ, ਜੀ, ਤੁਹਾਨੂੰ ਉਹਨਾਂ ਨੇ ਵਾਗਡੋਰ ਸੌਂਪੀ ਆ, ਵਾਗਡੋਰ ਸੌਂਪੀ ਆ, ਐਡਾ ਵੱਡਾ, ਮਤਲਬ ਕਿ ਮੌਜੂਦਾ ਮੁੱਖ ਮੰਤਰੀ ਹਰਾਤਾ, ਜੀ, ਤੁਹਾਨੂੰ ਲਿਆਂਦਾ ਕਿ ਤੁਸੀਂ ਉਹਨਾਂ ਦੇ ਨਾਲੋਂ ਅੱਗੇ ਜਾਓਗੇ, ਜੀ, ਤੁਸੀਂ ਉਹਨਾਂ ਨਾਲੋਂ ਵੀ ਵਧੀਆ ਡਿਲੀਵਰ ਕਰੋਗੇ। ਸਰ ਆ ਹੰਕਾਰ, ਹੰਕਾਰ ਵੱਡਿਆਂ ਵੱਡਿਆਂ ਨੂੰ ਡੋਬ ਦਿੰਦਾ ਹੈ। ਇਹਦਾ ਜੀ, ਇਹ ਤੁਸੀਂ ਦੇਖ ਲਓ ਕਿ ਵਿਧਾਇਕ ਦਾ ਭਰੋਸਾ ਕਿੰਨਾ ਕੁ ਲੋਕਾਂ ਦੇ ਵਿੱਚ ਕਾਰਗਰ ਸਿੱਧ ਹੋਇਆ ਹੋਏਗਾ, ਜਿਹੜੇ ਆਪ ਹੀ ਉੱਥੇ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਘਿਰ ਗਏ ਸਵਾਲਾਂ ਦੇ ਵਿੱਚ। ਜੀ। ਇਹ ਵੈਸੇ ਸਵਾਲ ਕਰਨ ਤੇ ਤਾਂ ਇਹਨਾਂ ਨੂੰ ਲੱਗਿਆ ਵੀ 10ਵੀਂ ਪਾਸ ਸਵਾਲ ਕਿਉਂ ਕਰੇ, ਜਦੋਂ ਵੋਟ ਲੈਣੀ ਹੁੰਦੀ ਉਦੋਂ ਨਹੀਂ ਪੁੱਛਦੇ ਵੀ ਇਕੱਲੇ ਡਾਕਟਰ ਹੀ ਮੈਨੂੰ ਵੋਟ ਪਾਉਣ ਭਾਈ, ਉਸ ਤੋਂ ਘੱਟ ਕੁਆਲੀਫਿਕੇਸ਼ਨ ਵਾਲੇ ਮੈਨੂੰ ਵੋਟ ਵੀ ਨਾ ਹਾਂ, ਪਾਉਣ। ਡਾਕਟਰ ਕੰਪਾਊਂਡਰ ਵੀ ਪਾ ਸਕਦੇ ਆ, ਬਾਕੀ ਬਾਕੀ ਨਹੀਂ। ਬਾਕੀ ਨਹੀਂ ਪਾ ਸਕਦੇ। ਫੇਰ ਦੇਖਦੇ ਹਾਂ ਕਿੰਨਾ ਕੁ ਆਸ਼ਵਾਸਨ ਦੇਣ ਜੋਗੇ ਹੁੰਦੇ ਨੇ। ਸੋ ਚਲੋ ਅੱਗੇ ਚੱਲਦੇ ਹਾਂ, ਗੱਲ ਕਰੀਏ ਉੱਧਰ ਕਿਸਾਨਾਂ ਦੇ ਚੋਰੀ ਹੋਏ ਸਮਾਨ ਦੀ। ਕਹਿੰਦੇ ਵੀ ਸਮਾਨ ਲੱਭਿਆ ਤੇ ਹੈਰਾਨੀ ਦੀ ਗੱਲ ਇਹ ਹੈ, ਇਹ ਸਮਾਨ ਧਰਤੀ ਤੋਂ 4-5 ਫੁੱਟ ਹੇਠਾਂ ਤੋਂ ਲੱਭਿਆ ਜਾ ਕੇ। ਹਾਂਜੀ, ਇਹ ਤਾਂ ਮੇਰੇ ਖਿਆਲ ਦੇ ਨਾਲ ਨਾ ਇਤਿਹਾਸ 'ਚ ਦਰਜ ਹੋ ਜਾਊਗਾ ਜੀ। ਜੀ, ਬੜੇ ਬੜੇ ਘੁਟਾਲੇ ਆਪਾਂ ਵੇਖੇ ਆ, ਕੋਈ ਗਾਵਾਂ ਦਾ ਚਾਰਾ, ਕੋਈ ਕੁਝ ਖਾ ਗਿਆ, ਕੋਈ ਕੁਝ ਖਾ ਗਿਆ। ਇਹ ਇਤਿਹਾਸ 'ਚ ਦਰਜ ਹੋਏਗਾ ਕਿ ਇੱਕ ਸਰਕਾਰ ਹੋਈ ਤੇ ਉਸ ਸਰਕਾਰ ਦਾ ਹਿੱਸਾ ਬਣੇ ਕੁਝ ਬੰਦਿਆਂ ਨੇ,
ਕਿਸਾਨਾਂ ਦੀਆਂ ਟਰਾਲੀਆਂ ਚੁੱਕ ਕੇ, ਮਤਲਬ ਨਾ ਸਿਰਫ ਚੋਰੀ ਕਰਕੇ, ਬਲਕਿ ਧਰਤੀ 'ਚ ਦਫਨ ਕਰ ਛੱਡੀਆਂ ਸਿਰ ਥੱਲੇ, ਟੋਆ ਕੱਢ ਕੇ। ਇਤਿਹਾਸ 'ਚ ਜੀ, ਦਰਜ ਹੋਏਗਾ। ਇਹ 70 ਸਾਲਾਂ 'ਚ, 75 ਸਾਲਾਂ 'ਚ, 80 ਸਾਲਾਂ 'ਚ, ਮੈਨੂੰ ਲੱਗਦਾ ਆਉਣ ਵਾਲੇ 100 ਸਾਲਾਂ 'ਚ ਨਹੀਂ ਹੋਣਾ ਕਿਤੇ। ਇਹ ਜੀ, ਜਿਹੜਾ ਪੰਕਜ ਪੱਪੂ ਆ, ਇਹ ਪੰਕਜ ਪੱਪੂ ਪਹਿਲਾਂ ਦੂਜੀਆਂ ਪਾਰਟੀਆਂ 'ਚ ਵੀ ਰਿਹਾ। ਇਹਦੀ ਇੱਕ ਪਿੱਛੇ ਜੇ ਆਡੀਓ ਵੀ ਵਾਇਰਲ ਹੋਈ ਸੀਗੀ, ਜਿਹੜਾ ਕਰਨਲ ਬਾਠ ਦਾ ਮਾਮਲਾ ਨਾ, ਉਹਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਸੀ ਉਹਦੇ ਨਾਲ, ਉਹ ਪੁਰਾਣੀ ਸੀ। ਤਾਂ ਕਹਿਣ ਦਾ ਜੀ, ਮਤਲਬ ਇਹ ਆ ਕਿ ਪੰਕਜ ਪੱਪੂ ਦੂਜੀਆਂ ਪਾਰਟੀਆਂ ਦੇ ਪੱਤਨ ਕਰਕੇ ਇਹਨਾਂ 'ਚ ਆ ਕੇ ਰਲ ਗਿਆ। ਇਹਨਾਂ ਨੇ ਜੀ, ਪ੍ਰਧਾਨ ਬਣਾਇਆ। ਵੈਸੇ ਤੇ ਪ੍ਰਧਾਨ ਤੇ ਉਹਦੀ ਵਾਈਫ ਆ। ਤੇ ਜੀ, ਜਿਹੜਾ ਉੱਥੋਂ ਦਾ ਸਥਾਨਕ ਵਿਧਾਇਕ ਆ, ਉਹਦੀਆਂ ਜੀ, ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਨੇ। ਇਹ ਰਿਸ਼ਤਾ ਕਿਆ ਕਹਿਲਾਤਾ। ਜੀ, ਤੁਸੀਂ ਹਿਸਾਬ ਲਾ ਲਓ ਕਿ ਐਡੀ ਬਦਨਾਮੀ, ਐਡੀ ਬਦਨਾਮੀ, ਯਾਰ ਕਮਾਲ ਹੀ ਹੋ ਗਈ। ਹੁਣ ਇਹ ਜਿਹੜਾ ਸਮਾਨ ਬਰਾਮਦ ਹੋਇਆ ਜਿੱਥੋਂ, ਉਹ ਕਾਰਜ ਸਾਧਕ ਅਫਸਰ ਹੁੰਦਾ ਇੱਕ ਕਾਉਂਸਲ ਦਾ, ਜੀ, ਜਿਵੇਂ ਈਓ ਜਿਹਨੂੰ ਕਹਿ ਦਿੰਦੇ ਜੀ, ਆਪਾਂ। ਉਹ ਕਹਿੰਦਾ ਕਹਿੰਦਾ ਜੀ ਮੈਂ ਤੇ ਦੇਖੋ ਗੱਲ ਇਹ ਆ ਕਿ ਇੱਥੇ ਲਾਗੇ ਪਿੰਡ ਰਹਿਣਾ, ਇੱਥੇ ਪੰਕਜ ਪੱਪੂ ਨੇ ਦਫ਼ਤਰ ਬਣਾਇਆ ਸੀ ਜਿੱਥੇ ਉਹ ਸਫਾਈ ਕਰਮਚਾਰੀਆਂ ਦੀ ਸੁਪਰਵਿਜ਼ਨ ਕਰਦਾ ਸੀ। ਲਓ, ਹੂੰ, ਇਹ ਪੱਪੂ ਨੇ ਟਿਕਦਾ, ਯਾਰ ਕਮਾਲ ਹੋ ਗਈ। ਜੀ, ਕੋਈ ਨਾਭੇ ਦਾ ਰਫੜ ਚੱਕ ਕੇ, ਨਾਭਾ ਉਹ ਅੱਗੇ ਨਾਭੇ ਦੀ ਏ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ ਵਾਲੇ, ਨਾਭੇ ਪੈਣ ਤਰੀਕਾ ਨਹੀਂ ਤੇਰੇ ਯਾਰ ਦੀਆਂ। ਅਸਰ ਇਹਨਾਂ ਨੇ ਨਾਭਾ ਰਿਆਸਤੀ ਸ਼ਹਿਰ, ਸ਼ਾਹੀ ਜੀ, ਸ਼ਹਿਰ ਬਦਨਾਮ ਕਰਤਾ। ਹੁਣ ਉਹ ਨਾਭਾ ਕਹਿੰਦੇ ਕਹਿੰਦੇ ਉਹ ਪੱਪੂ ਵਾਲਾ, ਟਰਾਲੀ ਨਾਲ ਚੋਰ ਵਾਲਾ। ਆ ਲਓ, ਸ਼ਹਿਰ ਦੇ ਨਾਲ ਹੀ ਇਸ ਤਰ੍ਹਾਂ ਦਾ ਤਖੱਲਸ ਜੁੜ ਜਾਣਾ। ਹੁਣ ਪੱਪੂ ਦੀ ਸਫਾਈ ਆਊਗੀ, ਵੇਖੋ ਕੀ ਕਹਿੰਦਾ ਪਤਾ ਨਹੀਂ। ਉਹ ਕਹਿ ਦੇਗਾ ਕਿ ਬਈ ਮੈਂ ਕਿਤੇ ਸੁੱਤਾ ਪਿਆ ਸਾਂ, ਮੇਰੀ ਅੱਖ ਲੱਗ ਗਈ ਜੀ, ਕੋਈ ਆਇਆ ਹੋਊਗਾ, ਉਹ ਟਰਾਲੀਆਂ ਥੱਲੇ ਤੋੜ ਕੇ ਤੇ ਦਫਨ ਕਰ ਗਿਆ। ਯਾਰ, ਤੇ ਮੈਂ ਜੀ, ਅੱਗੇ ਵੀ ਲਿਖ ਕੇ ਹਟਿਆ, ਜਿਹੜਾ ਕਿਸਾਨ ਹੁੰਦਾ ਹੈ ਨਾ ਗੁਰਪ੍ਰੀਤ, ਕਿਸਾਨ, ਜੀ, ਮੈਂ ਬਹੁਤ ਛੋਟੇ ਕਿਸਾਨ ਦੇ ਘਰ ਜੰਮਿਆ। ਜੀ, ਜਿਹੜਾ ਕਿਸਾਨ ਹੁੰਦਾ ਨਾ, ਉਹਦੇ ਪੱਠਿਆਂ ਦੇ ਟੱਕ ਤੋਂ ਉਹਨੂੰ ਦੂਰੋਂ ਪਤਾ ਲੱਗ ਜਾਂਦਾ ਕਿ ਰਾਤ ਕੋਈ ਚਰੀ ਦੀ ਜਾਂ ਬਰਸੀਨ ਦੀ ਪੰਡ ਵੱਢ ਕੇ ਲੈ ਗਿਆ। ਦੂਰ ਜੀ, ਖੜਾ ਦੱਸ ਦੂਗਾ ਕਿ ਮੇਰਾ ਟੱਕ ਤੁਰ ਗਿਆ। ਉਹਨੂੰ ਟੱਕ ਤੁਰਿਆ ਕਹਿੰਦੇ ਸਾਡੇ ਇੱਧਰ। ਜੀ, ਤੇ ਜਿਹੜਾ ਮਤਲਬ ਕਿ ਹੁਣ ਬਿਲਕੁਲ ਜਿਹੜਾ ਉਦਾਂ ਦਾ ਕਹਿਣਾ ਕੀ ਆ, ਤੇ ਜਿਹੜਾ ਕਿਸਾਨ ਮੱਤ ਵਾਲਾ ਨਾ, ਉਹ ਉੱਥੋਂ ਟੱਕ ਚੋਂ ਤੁਰ ਕੇ, ਤੇ ਕਈ ਵਾਰ ਚੋਰ ਲੱਭ ਲੈਂਦਾ, ਐਡਾ ਖੁਰਾ ਤੇਜ਼ ਹੁੰਦਾ। ਹੁਣ ਤੇ ਚਲੋ ਪੱਕੀਆਂ ਹੂੰ, ਸੜਕਾਂ ਬਣ ਗਈਆਂ, ਵੀ ਜੀ, ਜੀ, ਕਿੱਧਰ ਨੂੰ ਪੰਡ ਗਈ ਆ। ਪੰਡ ਤੂੜੀ ਦੀ ਜਾਂ ਪੰਡ ਚਰੀ ਦੀ, ਜੀ, ਬਰਸੀਨ ਦੀ ਲੱਭ ਲਈ ਜਾਂਦੀ ਆ। ਘਰ ਤੇਰਾ ਲੱਭ ਲਾਂਗੇ, ਹੂੰ, ਨਾ ਦੱਸ ਜਾ ਤੂੰ ਨਾ। ਮਿੱਤਰਾਂ ਦੀ ਗੱਲ ਛੱਡ ਦੇ, ਸੂਈ ਲੱਭ ਲੈਂਦੇ ਹਨੇਰੇ ਚੋਂ, ਲੱਭ ਹਨੇਰੇ ਚੋਂ ਸੂਈ ਲੱਭਣ ਵਾਲੇ ਆ। ਲੱਭ ਲਿਆ ਨਾ ਹੂੰ, ਸਮਾਨ ਅਗਲਿਆਂ ਨੇ। ਜੀ, ਜੀ, ਇਹਨੇ ਕਿੰਨੀਆਂ ਸਫਾਈਆਂ ਦਿੱਤੀਆਂ ਸੀ ਪਹਿਲੀ ਮਰਤਬਾ, ਫਿਰ ਅੰਦਰ ਵੀ ਜਾ ਜੀ, ਆਇਆ। ਤਾਂ ਇਹਦੀ ਜਿਹੜੀ ਇਨਕੁਆਰੀ ਸੀ, ਉਹ ਸੀਆਈਏ ਸਟਾਫ ਪਟਿਆਲੇ ਕੋਲ ਗਈ, ਉਹਨਾਂ ਨੇ ਅੱਛਾ ਕੰਮ ਕੀਤਾ, ਰਿਕਵਰੀ ਹੋ ਗਈ ਆ। ਮੈਨੂੰ ਲੱਗਦਾ ਕਿ ਹੁਣ ਸਫਾਈ ਦੇਣ ਵਾਸਤੇ ਇਹਨੂੰ ਕਾਫੀ ਕੁਝ ਸਮਾਨ ਜਟਾਉਣਾ ਪਊਗਾ। ਆਊਗਾ ਮੈਦਾਨ 'ਚ, ਸਫਾਈ ਦੇਣੀ ਹੈ ਸਰ, ਨਹੀਂ ਚੱਲੂਗਾ। ਹੂੰ, ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਜੇਲ੍ਹ ਗਾਰਡ ਨੇ ਪੁੱਠਾ ਹੀ ਕਾਰਾ ਕਰਤਾ ਜੀ। ਪਹਿਲਾਂ ਤਾਂ ਕਹਿੰਦੇ ਤੜਕੇ ਜੇ ਆ ਕੇ ਪਤਨੀ ਨੂੰ ਮਾਰਿਆ, ਫਿਰ ਸੱਸ ਨੂੰ, ਤੇ ਉਸ ਤੋਂ ਬਾਅਦ ਪੁਲਿਸ ਨਾਲ ਘੰਟਾ ਕੁ ਕਹਿ ਲਈਏ ਵੀ ਆਰਗੂਮੈਂਟ ਕਰਨ ਤੋਂ ਬਾਅਦ ਆਪਣੀ ਵੀ ਲੀਲਾ ਸਮਾਪਤ ਕਰ ਲਈ। ਹਾਂ, ਪੈਸਕੋ ਵਾਲਾ ਸੀ। ਪੈਸਕੋ 'ਚ ਮੇਰੇ ਖਿਆਲ ਨਾਲ, ਜਿਹੜਾ ਪੈਸਕੋ ਹੁੰਦਾ, ਆਪਾਂ ਆਡੀਅנס ਨੂੰ ਦੱਸ ਦਈਏ ਕਿਉਂਕਿ ਬਾਹਰਲੀ ਆਡੀਅנס ਨੂੰ ਥੋੜਾ ਜਿਹਾ ਅੱਜ ਦੇ ਸਿਸਟਮ ਬਾਰੇ ਘੱਟ ਪਤਾ ਕਿਵੇਂ ਚੱਲਦਾ ਹੈ, ਕਿ ਜੀ, ਜੇਲ੍ਹ ਗਾਰਡਸ ਹੁੰਦੇ ਨੇ ਜਿਹੜੇ, ਸਿੰਪਲ ਤਰੀਕੇ ਨਾਲ ਸਮਝੀਏ ਤਾਂ, ਇੱਕ ਤਾਂ ਪੱਕੀ ਪੁਲਿਸ ਹੁੰਦੀ ਆ, ਉਹਦੇ ਨਾਲ ਇਹ ਸਹਾਇਕ ਫੋਰਸ ਹੁੰਦੀ ਹੈ ਪੈਸਕੋ, ਜਿਵੇਂ ਸਾਬਕਾ ਆਰਮੀ ਵਾਲੇ ਜਾਂ ਨੀਮ ਫੌਜੀ ਦਸਤੇ, ਯਾਨੀ ਟ੍ਰੇਨਿੰਗ ਯਾਫਤਾ ਉਹ ਬੰਦੇ ਲਾਏ ਜਾਂਦੇ। ਇਹ ਉਹਨਾਂ ਚੋਂ ਸੀ ਪੈਸਕੋ ਵਾਲਿਆਂ 'ਚ। ਜੀ, ਅੱਛਾ, AK-47 ਲੈ ਗਿਆ, ਯਾਨੀ ਸਰਵਿਸ ਵੈਪਨ ਹੋਏਗਾ। ਵੈਸੇ AK-47 ਤਾਂ ਤੁਹਾਨੂੰ ਪਤਾ ਨਜਾਇਜ਼ ਹਾਸਲ ਕਰਨੀ ਵੀ ਔਖੀ ਹੈ, ਤੇ ਲਾਇਸੈਂਸ ਲਸੂਸ ਤਾਂ ਬਣਨਾ ਹੀ ਦੂਰ ਦੀ ਗੱਲ ਆ। ਇਹਨੇ ਜੀ, ਘਰ ਵਾਲੀ ਮਾਰੀ ਆ, ਸੱਸ ਮਾਰੀ ਆ, ਮੁੜ ਕੇ ਉੱਥੇ ਜਿਹੜੇ ਕੁਆਟਰ ਸੀ ਉਹਨਾਂ 'ਚ ਵੜ ਗਿਆ। ਪੁਲਿਸ ਨੇ ਘੇਰ ਜੀ, ਲਿਆ। ਚਲੋ, ਮੁਲਾਜ਼ਮ ਬੰਦਾ ਸੀਗਾ, ਪੁਲਿਸ ਨੇ ਬਹੁਤ ਮਿੰਨਤਾਂ ਤਰਲੇ ਕੀਤੇ ਕਿ ਸਰੈਂਡਰ ਕਰ ਦੇ, ਪਰ ਹੂੰ, ਜੀ, ਇਹ ਕਹਿੰਦਾ ਸੀ ਕਿ ਤੁਸੀਂ ਮੈਨੂੰ ਮਾਰ ਦੇਣਾ, ਮੈਨੂੰ ਢਾਹ ਲਓਗੇ, ਇਦਾਂ ਉਦਾਂ। ਤੇ ਅਖੀਰ ਫਿਰ ਇਹਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ। ਤੇ ਜੀ, ਰੌਲਾ ਤੇ ਕੋਈ ਘਰੇਲੂ ਹੀ ਆ, ਪਰ ਇਹ ਬਹੁਤ ਸਾਡੇ ਵਾਸਤੇ ਨਾ ਸਮਾਜਿਕ ਪੱਧਰ ਤੋਂ ਇੱਕ ਚਿੰਤਾਤੁਰ ਸੰਕੇਤ ਹੈ ਕਿ ਆਪਾਂ ਜੀ, ਦੇਖਦੇ ਹਾਂ ਆਮ ਹੀ ਮਹੀਨੇ
2 ਮਹੀਨੇ ਜਾਂ ਕੁਝ ਹਫ਼ਤਿਆਂ ਦੇ ਵਿੱਚ ਕੋਈ ਨਾ ਕੋਈ ਸਮੂਹਿਕ ਖੁਦਕੁਸ਼ੀ ਕਾਂਡ ਜਾਂ ਏਦਾਂ ਕਤਲ ਕਾਂਡ ਵਾਪਰ ਜਾਂਦਾ ਹੈ, ਘਰੇਲੂ ਜੀ, ਝਗੜਿਆਂ ਕਾਰਨ। ਤੋ ਇਹਦੇ ਵਿੱਚ ਮੈਂ ਇੱਕ, ਪਤਾ ਨਹੀਂ ਕਿਉਂ, ਸ਼ਾਇਦ ਹੋ ਸਕਦਾ ਗਲਤ ਹੋਵਾਂ, ਸਹੀ ਹੋਵਾਂ, ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਹੈ ਕਿ ਅਸਲ ਦੇ ਵਿੱਚ ਨਾ ਜੋ ਅਸੀਂ ਸੱਭਿਆਚਾਰਕ ਤਬਦੀਲੀ ਚੋਂ ਗੁਜ਼ਰੇ ਤੇ ਵਕਤ ਨੇ ਜੀ, ਮਤਲਬ ਕਿ ਸਾਂਝੇ ਪਰਿਵਾਰ ਤੋੜ ਕੇ ਇਕਾਂਗੀ ਪਰਿਵਾਰਾਂ 'ਚ ਸਾਨੂੰ ਬਦਲ ਦਿੱਤਾ। ਇਕਾਂਗੀ ਮਤਲਬ ਕਿ ਕਹਿਰੇ ਪਰਿਵਾਰ। ਪਹਿਲਾਂ ਜੀ, ਚਾਚੇ, ਤਾਏ ਆਪਾਂ ਸਾਰੇ ਇਕੱਠੇ ਹੁੰਦੇ ਸਾਂ ਜ਼ਿਆਦਾਤਰ। ਹੂੰ, ਤਾਂ ਉਹ ਮਤਲਬ ਕਿ ਉਹ ਜਿਹੜੇ ਇਕਾਂਗੀ ਪਰਿਵਾਰਾਂ ਦੇ ਝਗੜੇ ਆ, ਅੰਦਰ ਦੀ ਆਪਣੀ ਇੱਕ ਅੰਦਰ ਦੀ ਦੁਨੀਆ ਹੈ, ਉਹਦੇ ਵਿੱਚ ਕੁੜੀ ਜਾਂਦੇ, ਉਹਦੇ ਵਿੱਚ ਉਲਝੀ ਜਾਂਦੇ ਆ। ਅੱਜ-ਕੱਲ੍ਹ ਰਿਸ਼ਤਿਆਂ ਦੇ ਵਿੱਚ ਨੈਤਿਕ ਗਿਰਾਵਟ ਬਹੁਤ ਹੈ, ਅੱਜ-ਕੱਲ੍ਹ ਈਗੋ ਕਲੈਸ਼ ਬਹੁਤ ਹੈ, ਗੁੱਸਾ ਬਹੁਤ ਹੈ, ਜੀ, ਟੋਲਰੈਂਸ ਘਟ ਰਹੀ ਆ। ਉਹ ਫਿਰ ਜਦੋਂ ਵੀ ਹੁੰਦਾ ਫਿਰ ਵਿਸਫੋਟ ਹੀ ਹੁੰਦਾ ਹੈ। ਜੀ, ਵਿਸਫੋਟ ਹੁੰਦਾ ਕਈ ਵਾਰੀ ਔਰਤ ਦੇ ਹੱਥੋਂ ਵੀ ਇਨਸਾਨ, ਮਾਫ ਕਰਨਾ ਮੈਂ ਕੋਈ ਔਰਤ ਨਾਰੀ ਸਮਾਜ ਪ੍ਰਤੀ ਕੋਈ ਐਸੀ ਹਕਾਰਤ ਭਰੀ ਨਜ਼ਰ ਨਹੀਂ ਰੱਖਦਾ, ਮੈਂ ਬਹੁਤ ਸਨਮਾਨ ਕਰਨ ਵਾਲਾ ਵਿਅਕਤੀ ਹਾਂ। ਮੈਂ ਆਪਣੀ ਹੂੰ, ਵਾਈਫ ਤੋਂ ਲੈ ਕੇ ਜੋ ਵੀ ਧੀ ਭੈਣ ਹੈ, ਮੈਂ ਬਹੁਤ ਇੱਜ਼ਤ ਦੇਣ ਵਾਲਾ ਇਨਸਾਨ ਹਾਂ। ਨਿੱਜੀ ਜ਼ਿੰਦਗੀ 'ਚ ਵੀ ਕਿਤੇ ਮੇਰੇ ਬਾਰੇ ਪੁੱਛ ਲਿਓ ਮੇਰੇ ਇਲਾਕੇ 'ਚੋਂ। ਪਰ ਅੱਜ ਸਮਾਜ ਦਾ ਇਹ ਵੀ ਬਦਲਾਅ ਹੈ ਕਿ ਕਈ ਬੰਦੇ ਔਰਤ ਹੱਥੋਂ ਬਹੁਤ ਜ਼ਿਆਦਾ ਤਪ ਜਾਂਦੇ ਆ। ਜੀ, ਕਿਉਂ? ਕਿਉਂਕਿ ਔਰਤ ਦੀ ਸੁਣਵਾਈ ਬਹੁਤ ਹੈ, ਕਾਨੂੰਨ ਜੀ, ਸਖਤ ਬਹੁਤ ਨੇ। ਤਾਂ ਮਤਲਬ ਕਿ ਇਸ ਤਰ੍ਹਾਂ ਹੈ, ਪਤਾ ਨਹੀਂ ਹੁਣ ਅਸਲ ਵਜ੍ਹਾ ਕੀ ਆ, ਪਰ ਇਹ ਤਬਾਹੀ ਦੇ ਤੁਸੀਂ ਦੇਖਣਾ ਹੋਰ ਵੀ ਤੁਹਾਨੂੰ ਕਈ ਵਾਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਕਿ ਅਧਿਆਏ ਪੜ੍ਹਨੇ ਪੈਣਗੇ। ਹੂੰ, ਜੀ। ਉਧਰ ਚੰਡੀਗੜ੍ਹ ਨਿਗਮ ਦੀ ਗੱਲ ਕਰਦੇ ਆ, ਉਹ ਢੋਲ ਵਜਾਉਣ ਵਾਲਾ ਫੈਸਲਾ ਜਿਹੜਾ ਇਹਨਾਂ ਨੇ ਕੀਤਾ ਸੀ, ਉਹ ਕਹਿੰਦੇ ਵਾਪਸ ਲੈ ਲਿਆ ਹੁਣ। ਢੋਲ ਜਗੀਰੋ ਦਾ, ਗੱਲ ਇਹ ਆ ਕਿ ਇੱਥੇ ਢੋਲ ਨਿਗਮ ਦਾ ਮਸ਼ਹੂਰ ਹੋ ਗਿਆ। ਉਹ ਵਿਆਹਾਂ 'ਚ ਹੂੰ, ਜੀ, ਗਾਣਾ ਚੱਲਦਾ ਹੁੰਦਾ ਨਾ, ਢੋਲ ਜਗੀਰੋ ਦਾ ਪਾਉਂਦਾ ਫਿਰੇ ਧਮਾਲ, ਇੱਥੇ ਨਿਗਮ ਦਾ ਢੋਲ ਜਿਹੜਾ ਹੈ, ਉਹਨੇ ਧਮਾਲ ਪਾ ਦਿੱਤੀ। ਉਹ ਵਾਪਸ ਹੋਣਾ ਹੀ ਸੀਗਾ। ਉਹਦੇ 'ਚ ਮੈਂ ਜਿਵੇਂ ਆਪਾਂ ਕੱਲ੍ਹ ਹੀ ਗੱਲ ਕੀਤੀ ਸੀ ਕਿ ਸ਼ਾਇਦ ਕਿ ਉਹਦੇ 'ਚ ਮਤ ਜਿਹੜਾ ਹੈ ਉਹ ਵਿਭਾਜਤ, ਹਿੰਦੀ ਦਾ ਸ਼ਬਦ ਹੁੰਦਾ, ਵੰਡਿਆ ਹੋਇਆ ਸੀਗਾ, ਰਾਏ ਵੰਡੀ ਹੋਈ ਸੀਗੀ। ਤਾਂ ਜੀ, ਉਹ ਵੰਡਵੀਂ ਰਾਏ ਸੀ, ਕੁਝ ਲੋਕ ਇਸ ਨੂੰ ਬੜਾ ਘਟੀਆ ਫੈਸਲਾ ਕਰਾਰ ਦੇ ਰਹੇ ਸੀਗੇ ਤੇ ਫਿਰ ਹੁਣ ਢੋਲ ਵਜਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਮੇਹਰ ਦੇ ਜੀ, ਘਰ ਦੇ ਵਿੱਚ ਸ਼ਰਮਿੰਦਗੀ ਦਾ ਢੋਲ ਵਜਾ ਦਿੱਤਾ। ਮੇਹਰ ਦੇ ਪਤੀ ਬੋਲੇ ਅਫਸਰਾਂ ਦਾ ਇਹ ਫੈਸਲਾ ਸੀ, ਸਾਡਾ ਕੀ ਲੈਣਾ ਦੇਣਾ, ਮਤਲਬ ਕਿ ਉਹਨਾਂ ਦੇ ਘਰੇ ਵੀ ਵੱਜ ਗਿਆ ਬੇਸ਼ਰਮੀ ਵਾਲਾ ਸਾਇਰਨ। ਹੂੰ, ਤੋ ਇਸ ਕਰਕੇ ਇਹ ਅਖੀਰ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਗਿਆ, ਕਿਉਂਕਿ ਰਾਜਨੀਤਿਕ ਤੌਰ ਤੇ ਇਹਦਾ ਕਾਫੀ ਵਿਰੋਧ ਸੀ। ਸਮਾਜਿਕ ਪੱਧਰ ਤੇ ਵੀ ਕੁਝ ਲੋਕ ਇਹਦੀ ਨੁਕਤਾਚੀਨੀ ਕਰ ਰਹੇ ਸਨ ਕਿ ਇਹ ਲੋਕਾਂ ਨੂੰ ਜਾਗਰੂਕ ਕਰਨ ਦੀ ਥਾਂ ਤੇ ਜਲੀਲ ਕਰਨ ਦਾ ਕੰਮ ਆ। ਸੋ ਤੁਹਾਨੂੰ ਯਾਦ ਹੈ ਇੱਕ ਵਾਰੀ ਗੁਰਪ੍ਰੀਤ, ਚਲੋ ਛੋਟੀ ਜੀ ਘਟਨਾ, ਕਿ ਜੀ, ਆਪਣੇ ਜਿਹੜੇ ਹੈਗੇ ਨੇ ਕੋਆਪਰੇਟਿਵ ਬੈਂਕਾਂ ਦੀ ਉਗਰਾਹੀ, ਸ਼ਾਇਦ ਉਦੋਂ ਮੰਤਰੀ ਹੁੰਦੇ ਸਨ ਰੰਧਾਵਾ ਸਾਹਿਬ, ਇਹਨਾਂ ਨੇ ਵੀ ਆਖਿਆ ਸੀ ਕਿ ਜਿਹੜੇ ਡਿਫਾਲਟਰ ਉਹਨਾਂ ਦੇ ਘਰੇ ਢੋਲ ਵਾਲੇ ਲੈ ਭੇਜਾਂਗੇ, ਤੁਹਾਨੂੰ ਯਾਦ ਜੀ, ਹੋਣਾ। ਤਾਂ ਸਾਡੇ ਜੀ, ਇੱਥੇ ਜਥੇਦਾਰ ਕੋਲਿਆਂ ਵਾਲੀ ਦੇ ਘਰ ਦਾ ਉਹ ਵੀ ਡਿਫਾਲਟ ਕਰ ਗਏ ਸਨ ਤੇ ਉਧਰ ਵੀ ਭੇਜਣ ਤੋਂ ਪਹਿਲਾਂ ਸ਼ਾਇਦ ਉਹ ਮਸਲਾ ਕਾਫੀ ਜ਼ਿਆਦਾ ਭਖਿਆ ਸੀ। ਤੇ ਇਹ ਗੱਲ ਮੈਨੂੰ ਉਦੋਂ ਦੇ ਵਕਤ ਦੀ ਜਿਹੜੀ ਆ ਉਹ ਯਾਦ ਆ ਗਈ। ਹੂੰ, ਜੀ। ਸੋ ਇਹ ਤਾਂ ਹਾਲਾਤ ਨੇ, ਪਹਿਲਾਂ ਫੈਸਲੇ ਹੁੰਦੇ ਨੇ, ਫਿਰ ਜਦੋਂ ਵਾਪਸ ਲੈਣ ਦੀ ਵਾਰੀ ਆਉਂਦੀ ਹੈ, ਫਿਰ ਤੋੜਾ ਤਾਂ ਕਿਸੇ ਤੇ ਝਾੜਨਾ ਹੀ ਹੁੰਦਾ ਹੈ। ਸੋ ਇੱਥੇ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸਮਾਪਤ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ।